अस्सलाम वालेकुम नाज़रीन, मैं सजाद जानी, तुसीं देख रहे सजाद जानी ऑफिशियल। अज दे गेम शो दे विच मिठा फरीद फैसल ਉਹੀ ਰੋਜ਼ ਮੈਂ ਉਹੀ ਦੱਸਦਾ ਤੁਹਾਨੂੰ, ਮਤਲਬ ਜੇ ਤੁਹਾਨੂੰ ਪਤਾ ਤੇ ਆ ਵੀ ਉਹੀ ਚਾਹ ਰਹੇ ਤੁਸੀਂ ਪਕਾ ਦਿਓ ਇੱਕ ਵਾਰੀ, ਲੋਕਾਂ ਨੂੰ ਪਤਾ ਲੱਗ ਜਾਵੇ। ਅੱਜ ਦੇ ਸ਼ੋਅ 'ਚ ਵੀ ਉਹੀ ਠੀਕ ਹੈ ਜੀ। ਭਾਈ ਦੇ ਕਮੈਂਟ ਸਰ ਚਲੋ ਤੇ ਨਾਜ਼ਰੀਨ ਅੱਜ ਦਾ गेम शो, ਅੱਜ गेम बहुत मज़ेदार, सुभान अल्लाह। ठीक है जी। तू हो तो बढ़ जाती है कीमत मौसम की, तू हो तो बढ़ जाती है कीमत मौसम की, ये जो तेरी आंखें हैं शोला शबनम सी, इन्हीं पर है मुझको मरना, मुझे जीना भी यही है। महबूब मेरे, महबूब मेरे, महबूब मेरे, महबूब मेरे, तू है तो दुनिया कितनी हंसी है, जो तू नहीं तो कुछ भी नहीं है। महबूब मेरे गा लो जी। अज की गेम ये आ, ਇਹ ਜ਼ਰਾ ਸਾਡਾ ਸੈਰ ਤੇ ਕਰੋ ਕਿਉਂਕਿ ਅੱਜ ਜ਼ਰਾ ਗੇਮ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ। ਇਹਨੂੰ ਬਾਹਰ ਕੱਢ ਦਈਏ ਗੇਮ ਆ ਉੱਤਰ ਆ ਦੇ ਜ਼ਰਾ, ਬਸ ਇਹ ਜ਼ਰਾ ਗੋਡਾ ਇੰਜ ਕਰ, ਤੂੰ ਵੀ ਜ਼ਰਾ ਨਾ ਸਿੱਧਾ ਹੋ ਕੇ ਇੰਜ ਕਰ, ਇਹ ਜ਼ਰਾ ਇੱਧਰ ਸਿੱਧਾ ਰੱਖੋ ਇੰਜ, ਨਹੀਂ ਨਹੀਂ ਥੋੜਾ ਜਿੱਦਾਂ ਨਹੀਂ ਇੱਦਾਂ ਬਰਾਬਰ ਤੇ ਇੱਧਰ ਉੱਪਰ ਕਰ ਥੋੜਾ, ਚੋਕੜੀ ਬਾਹਰ ਕੇ। ਹਾਂ ਐ ਸਟੈਪ ਅੱਗੇ ਹੋ ਥੋੜਾ, ਇੱਥੇ ਕਰਕੇ ਲਿਆ ਇਹਨੂੰ, ਇੱਥੇ ਆ ਹੋਰ ਅੱਗੇ ਆ, ਹੋਰ ਅੱਗੇ ਆ ਥੋੜਾ, ਐ ਤੂੰ ਵੀ ਜ਼ਰਾ ਨਹੀਂ ਆ ਚੱਲ, ਐ ਉੱਚਾ ਬਹੁਤਾ ਵਾ। ਉਹ ਫਰੀਦਾ ਨੂੰ ਬਵੇ ਜੀ ਤੇ ਫਾਇਦਾ। ਵੈਰੀ ਗੁੱਡ। ਲਓ ਜੀ ਨਾਜ਼ਰੀਨ, ਗੱਲ ਇਹ ਆ ਕਿ ਤੁਸੀਂ ਇਹ ਹੱਥ ਰੱਖਣਾ ਇੱਥੇ, ਇਹ ਇੱਥੇ, ਮੈਂ ਇੰਜ ਕਰਨਾ ਵਾ ਤੇ ਤੁਸੀਂ ਮੇਰੇ ਇੰਜ ਕਰਨ ਤੇ ਹੱਥ ਟੱਚ ਕਰਨਾ ਵਾ। ਠੀਕ ਹੋ ਠੀਕ ਹੈ ਜੀ। ਠੀਕ ਹੋ ਤੁਸੀਂ ਹੱਥ ਟੱਚ ਕਰਤਾ, ਠੀਕ ਚਾਰਾਂ ਚੋਂ ਕਿਸੇ ਨੇ ਮੇਰਾ ਠੀਕ ਚਾਹਵਾਂ ਮੈਂ ਪਿਆਵਾਂਗਾ। ਵਾਹ ਲਾ ਚਾਹਾਂ ਇਹ ਤੇ ਗੱਲ ਤੇ ਜੇ ਚਾਰਾਂ ਕੋਲੋਂ ਹੀ ਮੇਰਾ ਹੱਥ ਟੱਚ ਨਾ ਹੋਇਆ ਫਿਰ ਕੌਣ ਪਿਆਏਗਾ? ਚਲੋ ਦੱਸੋ। ਫਿਰ ਤਾਂ ਸੋਹਣੀ ਆ, ਕਿਉਂਕਿ ਸੋਹਣੀ ਤੇ ਆਉਂਦੀ ਵਾਰੀ ਹਰ ਵਾਰੀ। ਕਿ ਮੈਂ ਸਟੋਪ ਲਈ ਫਿਰਦਾ, ਮੇਰੀ ਵਾਰੀ ਹਰ ਟਾਈਮ ਆਈ। ਦੱਸੋ ਜੀ ਦੱਸੋ, ਫਿਰ ਕੌਣ ਪਿਆਏਗਾ? 10 ਮਿੰਟ ਨਹੀਂ ਪਿਆਏਗਾ ਉਸਤਾਦ ਜੀ। ਫਿਰ ਪੁੱਗ ਲਾਂਗੇ ਸਤਾਰ, ਉਹਦਾ ਸੌਖਾ ਨਹੀਂ ਖਾਮਗਾ ਬੁਲਾਊਗਾ, ਪਰਚੀਆਂ ਪਾ ਲਾਂਗੇ। ਆ ਬੁਲਾਊਗਾ। ਪਰਚੀਆਂ ਪਾ ਲਾਂਗੇ ਭਾਈ, ਓਕੇ ਪਰਚੀਆਂ ਪਾ ਲਾਂਗੇ। ਠੀਕ ਹੈ ਓਕੇ। ਜੀ। ਜੇ ਤੇ ਮੈਂ ਹਾਰ ਗਿਆ ਤਾਂ ਫਿਰ ਤੇ ਫਰਕ ਹੋ ਗਈ ਨਾ, ਫਿਰ ਤੇ ਮੈਂ ਪਿਆਉਣੀਆਂ, ਤੇ ਜੇ ਮੈਂ ਜਿੱਤ ਗਿਆ ਤਾਂ ਫਿਰ ਤੁਹਾਡੇ ਚਾਰਾਂ ਦੀਆਂ ਪਰਚੀਆਂ ਪੈ ਜਾਣਗੀਆਂ। ਨਾਜ਼ਰੀਨ ਹੈ ਜ਼ਰਾ ਤੇ ਦੇਖਣਾ ਮਜ਼ਾ। ਅੱਛਾ, ਮੈਂ ਜਦੋਂ ਗੇਮ ਖੇਡਦਾ ਵਾਂ ਤੁਸੀਂ ਵਿੱਚ ਮੇਰੇ ਨਾਲ ਗੱਲਬਾਤ ਵੀ ਕਰ ਸਕਦੇ ਆ, ਈਜ਼ੀ, ਜੋ ਮਰਜ਼ੀ ਗੱਲਬਾਤ ਕਰੋ। ਅੱਛਾ ਤੁਸੀਂ ਇੱਥੇ ਹੱਥ ਰੱਖਣਾ ਸੀ, ਫੜਨਾ ਨਹੀਂ ਮੈਂ ਮਤਲਬ ਮੈਂ ਇੰਜ ਕਰਨਾ ਵਾ ਤੇ ਤੂੰ ਇਸ ਤੋਂ ਇੰਜ ਕਰਦਾ ਪਹਿਲੇ ਨਾ ਤੂੰ ਮਤਲਬ ਤੂੰ ਇੱਥੇ ਮਾਰ, ਮੈਂ ਤੇਰੇ ਇਹਦੇ ਹੱਥ ਮਾਰਨਾ ਵਾ। ਅੱਛਾ ਮਾਰਨੀ ਹੈ। ਮਤਲਬ ਇੱਕ ਮਿਸਾਲ ਆ, ਇਹ ਮਾਰ ਹੱਥ, ਤੂੰ ਇੰਜ ਕਰਨਾ ਤੇ ਮੈਂ ਇਸ ਤੋਂ ਪਹਿਲੇ ਚੁੱਕਣਾ। ਤਾਂ ਜੀ ਟਾਈਮ ਕਿੰਨਾ ਇਹਦੇ ਚ? ਕਿਹਦੇ ਚ ਮਤਲਬ ਅੱਜ ਦਾ ਇਦਾਂ ਮਾਰਨ ਚ ਮਤਲਬ ਕਿੰਨੇ ਮਿੰਟ ਜਾ ਕੇ ਮੈਂ ਕਰਨਾ? ਨਹੀਂ, ਜਦੋਂ ਤੁਸੀਂ ਕਹਿਣਾ ਨਾ ਉਸਤਾਦ ਜੀ ਬਸ, ਉਦੋਂ ਬਸ। ਠੀਕ ਹੈ ਜੀ, ਚਲੋ ਜੀ। ਤੇ ਰੌਲਾ ਹੀ ਕੋਈ ਨਹੀਂ ਜੀ, ਉਹ ਕਿਹੜਾ ਦੌੜੇ 7 ਚਲੋ ਜੀ। ਘੰਟੇ ਚਲਾਓ ਗੇਮ। ਲਓ ਜੀ, ਹੱਥ ਥੋੜਾ ਵਿਖਾਇਓ, ਤੁਹਾਡੇ ਵੱਜ ਗਈ ਨਾ ਤੇ ਸੱਟ ਬੜੀ ਲੱਗਣੀ। ਹਾਂ ਮਾਰ, ਤੁਸੀਂ ਜਿੰਨੀ ਮਰਜ਼ੀ ਜ਼ੋਰ ਦੀ ਮਾਰੋ, ਤੁਸੀਂ ਟੱਚ ਕਰ ਦਿਓ ਮੇਰੇ ਹੱਥ ਨੂੰ ਬਸ, ਭਾਵੇਂ ਇੰਜ ਉਂਗਲ ਲੱਗ ਜੇ ਤੁਹਾਡੀ ਚਲੋ ਤਾਂ ਵੀ ਓਕੇ। ਲਓ ਜੀ 1 2 3। ਭਾਜੀ ਉਹ ਜਿਹੜਾ ਮਕਾਨ ਸੀ ਕੀ ਬਣਾਇਆ ਉਹਦਾ? ਕਿਹਦਾ? ਉਹ ਜਿਹੜਾ ਰੌਲਾ ਚੱਲਣ ਡਿਆ ਸੀ ਮਕਾਨ ਨੂੰ। ਉਹ ਯਾਰ ਉਹ ਬੰਦੇ ਵਿੱਚ ਬੁਲਾਏ ਮੈਂ, 3-4 ਬੰਦੇ ਆਏ ਨੇ, ਅੱਛਾ ਉਹਨਾਂ ਨੇ ਕਿਹਾ ਭਾਈ ਅਸੀਂ ਕਲੀਅਰ ਕਰ ਦਿੰਨੇ ਆ। ਮੈਂ ਕਿਹਾ ਯਾਰ ਨਹੀਂ, ਉਹ 2.5-3 ਲੱਖ ਰੁਪਏ ਉਹ ਮੰਗ ਰਹੇ ਸੀ। ਉਹ ਜਿਹੜਾ ਰੌਲਾ ਮਕਾਉਣਾ। ਹਾਂਜੀ, ਉਹ ਮੰਗ ਰਹੇ ਸੀ 2.5-3 ਲੱਖ ਰੁਪਏ। ਮੈਂ ਕਿਹਾ ਨਹੀਂ ਇਹ ਬਹੁਤ ਜ਼ਿਆਦਾ ਰੇਟ ਆ ਤੇ ਘੱਟ ਕਰੋ। ਉਹਨਾਂ ਨੇ ਕਿਹਾ ਭਾਜੀ 10, ਉਹ ਕਬਜ਼ਾ ਅਸਲ 'ਚ ਹੋ ਗਿਆ ਨਾ ਉੱਤੇ, ਤੂੰ ਬੰਦੇ ਮੁੰਡੇ ਪਾਓ ਹੋਰ ਜੀ। ਬੰਦੇ ਪਾਏ ਨੇ ਉਹਦੇ ਤੇ ਹੋਰ। ਅੱਛਾ ਨਹੀਂ ਨਹੀਂ, ਉਹ ਕਬਜ਼ਾ ਉਹਨਾਂ ਨੇ ਕਿਹਾ ਜੀ ਇਹ ਬੜੇ ਡਾਢਿਆਂ ਬੰਦਿਆਂ ਦੇ ਕੋਲ ਆ, ਫੈਸਲ ਦਾ ਮੈਂ ਨਹੀਂ ਖਾਲੀ ਰੱਖਣਾ ਉਸਤਾਦ ਜੀ ਸੱਟ ਲੱਗਣ ਡਈ। ਉਹ ਬਾਅਦ ਦੀ ਗੱਲ ਆ। ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਕਿਹਾ ਭਾਈ ਕਬਜ਼ਾ ਜਿਹੜਾ ਨਾ ਉਹ ਨਹੀਂ ਹੋਣਾ, ਕਬਜ਼ਾ ਅੱਛਾ ਫਿਰ 5-6 ਬੰਦੇ ਨੇ। ਕੀ ਹੋਇਆ ਫਿਰ? ਕਿੱਦਾਂ ਬਣੇ? ਨਹੀਂ ਇੰਜ ਨਹੀਂ ਕਰਨਾ, ਕੁਇਟ ਕਰ ਦਿਓ ਕੋਈ ਸਾਜੀ ਮੇਰੀ ਗੱਲ, ਕੁਇਟ ਕਰ ਦਿਓ। ਉਹ ਸੋਨੀ ਸਾਹਿਬ ਮੈਂ ਫਿਰ ਇੱਕ ਬੰਦਾ ਹੋਰ ਪਾਇਆ ਵਿੱਚ, ਅੱਛਾ ਜੀ। ਉਹਨੂੰ ਮੈਂ ਕਿਹਾ ਕਿ ਭਾਈ ਤੂੰ ਨਾ ਮੇਰਾ ਕਬਜ਼ਾ ਛਡਾ ਦੇ। ਅੱਛਾ ਉਹਨੇ ਕਿਹਾ ਭਾਈ ਇਹ ਕੰਮ ਨਹੀਂ ਹੋਣਾ। ਉਹਨੇ ਕਿਹਾ ਰੁਪਈਆ ਲੱਗੇਗਾ 5 ਲੱਖ 5 ਲੱਖ ਰੁਪਈਆ। ਰੌਲਾ ਨਿਬੜ ਜੂਗਾ 5 ਲੱਖ ਹਾਂ, ਨਾਲ? ਮੈਂ ਉਹਨੂੰ ਕਿਹਾ ਵੀ 5 ਲੱਖ ਮੈਂ ਨਹੀਂ ਦੇਣਾ। ਉਹਨੇ ਕਿਹਾ ਭੈਣ ਜ਼ਿਆਦਾ ਉਹਨਾਂ ਨੇ ਘੱਟ ਕੀਤਾ ਨਾ, ਲੱਖ ਰੁਪਇਆ ਛੱਡ ਦੇਣਗੇ ਬਸ। ਤੁਸੀਂ 2-2.5 ਚ ਵੀ ਕੰਮ ਮੁੱਕ ਯਾਰ ਸਕਦੀ। ਸੋਹਣੀ ਤੂੰ ਚੁੱਪ ਕਰਦਾ ਯਾਰ, ਉਸਤਾਦ ਜੀ ਨੂੰ ਗੇਮ ਮੈਂ ਕਿਹਾ ਲੱਖ ਰੁਪਇਆ, ਮੈਂ ਕਿਹਾ ਭਾਈ ਰੁਪਈਆ ਦਿਆਂਗਾ 2 ਲੱਖ। ਅੱਛਾ ਉਸਤਾਦ ਜੀ ਤੁਸੀਂ ਗੱਲਾਂ ਨਾ ਕਰੋ ਨਾ।
ਉਹਨਾਂ ਨੇ ਕਿਹਾ ਠੀਕ ਆ। ਗੱਲਾਂ ਨਾ ਕਰੋ ਉਸਤਾਦ ਜੀ ਤੁਸੀਂ। ਕਿਉਂ? ਸੱਟ ਲੱਗਦੀ ਪਈ ਸੀ, ਤੁਸੀਂ ਸਿਆਣੇ ਕੋ ਮਾਰੋ ਤੁਸੀਂ। ਅਸੀਂ ਤੁਸੀਂ ਕੰਮ ਦੀ ਸਾਨੂੰ ਗੱਲ ਗੱਲੀ ਲਾ ਲਵੋ, ਤੁਸੀਂ ਉਹਨੂੰ ਦਫਾ ਮਾਰੋ ਯਾਰ, ਚੁੱਪ ਕਰਕੇ ਬਹਿ ਯਾਰ ਸਕਦੇ ਤੁਸੀਂ ਗੇਮ ਖੇਡੋ, ਤੁਸੀਂ ਹੱਥ ਲਾਉਣਾ, ਤੁਹਾਡਾ ਇਹਦੇ ਨਾਲ ਕੀ ਤਲਕ? ਤੁਸੀਂ ਵੀ ਮਾਰੋ, ਤੁਸੀਂ ਵੀ ਮਾਰੋ। ਹਾਂ ਹਾਂ ਚਲੋ ਚਲੋ ਠੀਕ, ਚਲੋ। ਭਾਈ ਅਸੀਂ ਮੈਂ ਉਹਨੂੰ ਕਿਹਾ ਵੀ ਰੁਪਈਆ ਦਿਆਂਗਾ 2 ਲੱਖ। ਅੱਛਾ। ਉਹਨੇ ਕਿਹਾ ਜੀ 2 ਲੱਖ ਰੁਪਈਆ ਸ਼ਰਤ ਲਵਾਂਗਾ। ਠੀਕ ਹੈ ਜੀ, ਕਿ ਇਕੱਠੇ ਲੈਣੇ। ਮੈਂ ਕਿਹਾ ਨਹੀਂ ਭਾਈ 50,000 ਰੁਪਏ ਮਹੀਨਾ ਦਿਆਂਗੇ। ਲੇਕਿਨ ਇੱਕ ਗੱਲ ਹੋਰ ਵੀ ਹੈ ਭਾਈ, ਹਾਂ। ਅਗਰ ਉਹ ਮਕਾਨ ਆਪਾਂ ਕਾਬਜ਼ ਹੋ ਜਾਈਏ ਨਾ ਉੱਤੇ ਤੇ 40-50 ਲੱਖ ਰੁਪਏ ਦਾ ਵਿਕ ਵੀ ਜਾਣਾ। ਹਾਂ 40-50 ਲੱਖ ਦਾ। ਹਾਂ। ਨਹੀਂ ਜ਼ਿਆਦਾ ਦਾ ਮੇਰੇ ਹਿਸਾਬ ਨਾਲ। ਹਾਂ ਹੁਣ ਰੇਟ ਚੜ ਸੱਟ ਲੱਗਣ ਲਈ ਹੈ। ਇਹ ਕੀ ਤਰੀਕਾ ਵਾ? ਤੁਹਾਡਾ ਮੈਨੂੰ ਚਾਹਾਂ ਪਾਓ ਜੀ। ਹਾਂ ਮੈਂ ਚਾਹਾਂ ਭਾਈ ਯਾਰ, ਤੂੰ ਗੱਲਾਂ 'ਚ ਨਾ ਲਾ ਯਾਰ ਸੋਣੀ। ਆਹੋ ਮੈਂ ਫੜ ਲੈਣਾ। ਅੱਛਾ ਮੈਂ ਕਿਹਾ ਜੀ ਮੈਂ ਦਿਆਂਗਾ 50,000 ਰੁਪਏ ਮਹੀਨਾ। ਉਹਨਾਂ ਨੇ ਕਿਹਾ ਭਾਈ 50,000 ਰੁਪਏ ਨਹੀਂ, 2 ਲੱਖ ਰੁਪਇਆ ਦੇਣਾ ਵਾ। ਤੇ ਮੈਂ ਮੁੱਕੀ ਇਹੋ ਜੀ ਮਾਰਨੀ ਆ ਕਿ 2 ਲੱਖ ਰੁਪਇਆ ਤੇਰੇ ਭੁੱਲ ਜਾਣਾ ਵਾ। ਠੀਕ ਹੈ ਜੀ। ਉਹਨਾਂ ਨੇ ਕਿਹਾ ਭਾਈ ਤੁਸੀਂ ਇਦਾਂ ਕਰੋ ਕਿ ਚਲੋ ਲੱਖ ਇੱਕ ਵਾਰੀ ਦੇ ਦਿਓ, ਲੱਖ ਇੱਕ ਵਾਰੀ ਦੇ ਦਿਓ। ਮੈਂ ਕਿਹਾ ਭਾਈ ਲੱਖ ਇੱਕ ਵਾਰੀ ਦਵਾਂਗਾ। ਯਾਨੀ ਕਿ ਗੱਲ ਨੇੜੇ ਮੇਰਾ ਪਿੱਛੋਂ ਬਜਟ ਜਿਹੜਾ ਖਰਾਬ ਹੋ ਜਾਣਾ। ਉਹਨਾਂ ਨੇ ਕਿਹਾ ਠੀਕ ਹੈ। ਉਹਨਾਂ ਨੇ ਕਿਹਾ ਜੀ ਬਜਟ ਤੁਹਾਡੇ ਦਾ ਨਹੀਂ ਰੌਲਾ, ਫਿਰ ਕਬਜ਼ਾ ਵੇਖ ਲਓ। ਉਧਰੋਂ ਮੈਂ ਰੇਟ ਲਵਾਇਆ ਜਗ੍ਹਾ ਦਾ। ਮੈਂ ਕਿਹਾ ਹਿਸਾਬ ਲਾਵਾਂ ਪਹਿਲਾਂ ਜਗ੍ਹਾ ਕਿੰਨੇ ਕੁ ਦੀ ਹੈ। ਵਧੀਆ। ਹਾਂ ਭਾਜੀ ਮੈਂ ਜੋ ਮਿੱਟੀ ਨੂੰ ਇੰਜ ਕਰਕੇ ਦੇਖਿਆ ਉਹ ਠੀਕ ਸੀ। ਵੈਰੀ ਹਾਂ ਵਿੱਚ ਕਿਤੋਂ ਪੋਲੀ ਸੀ, ਤੂੰ ਤਾਂ ਛੱਡ ਦੇ ਮੈਨੂੰ। ਕਿਤੋਂ ਵਿੱਚ ਪੋਲੀ ਸੀ, ਲੇਕਿਨ ਬਹੁਤ ਅੱਛੀ ਸੀ। ਕਿਆ? ਫਿਰ ਮੈਂ ਸੋਚਿਆ ਯਾਰ ਕਿਤੋਂ ਕਰ ਕਰਾ ਕੇ ਨਾ ਬੁੱਢੀ ਨੂੰ ਮੈਂ ਕਿਹਾ ਯਾਰ ਤੇਰੇ ਕੋਲ ਕੋਈ ਜ਼ੇਵਰ ਜ਼ੋਰ ਪਿਆ? ਠੀਕ ਹੈ ਵੇਚ ਦਿਓ। ਹਾਂ ਉਹਨੇ ਕਿਹਾ ਪਿਆ। ਮੈਂ ਕਿਹਾ ਰੌਲਾ ਹੀ ਕੋਈ ਨਹੀਂ। ਇੱਧਰ ਕਾਤੋਂ ਮਾਰ? ਮੈਂ ਕਿਹਾ ਰੌਲਾ ਹੀ ਕੋਈ ਨਹੀਂ। ਉਹਨੇ ਕਿਹਾ ਰੌਲਾ ਹੀ ਕੋਈ ਨਹੀਂ, ਤੁਸੀਂ ਲੈ ਜਾਓ। ਮੈਂ ਕਿਹਾ ਲਿਆ ਦੇ। ਵੈਰੀ ਗੁੱਡ। ਉਹ ਭਾਈ ਸਾਰੇ ਘਰ ਚੋਂ ਮੈਂ ਨਹੀਂ ਓਕੇ ਜੀ ਬਾਹਰ ਹੋ ਗਿਆ। ਆਓ ਜੀ ਮਿੱਠਾ ਜੀ ਇੱਧਰ। ਓਕੇ ਓਕੇ ਲਓ ਜੀ ਇੱਥੇ ਰੱਖ। ਹਾਂ ਹੱਥ ਇੱਥੇ ਰੱਖ। ਆ ਟਰਾਈ ਕਰਕੇ ਦੇ ਲੈ ਪਹਿਲੇ। ਹਾਂ ਫੇਰ ਕਰ ਐ ਹੁਣ। ਬਸ ਠੀਕ ਹੈ ਉਸਤਾਦ ਜੀ। ਓਕੇ ਚਲੋ ਜੀ। ਲਓ ਜੀ ਅੱਛਾ ਕਿੱਥੇ ਸੀ ਮੈਂ? ਉਹ ਵੀ ਸੜਕਾਂ ਸੁੜਕਾਂ ਬਣ ਰਹੀ। ਨਹੀਂ ਘਰ ਮੈਂ ਜ਼ੇਵਰ ਦਾ ਬੁੱਢੀ ਆ ਨੂੰ ਕਿਹਾ। ਜ਼ੇਵਰ ਘਰ ਮੈਂ ਬੁੱਢੀ ਨੂੰ ਕਿਹਾ ਫਰੀਦ ਸਾਹਿਬ ਜੀ ਮੈਂ ਕਿਹਾ ਵੀ ਜ਼ੇਵਰ ਜਿਹੜਾ ਨਾ ਕੱਢ ਲਿਆ, ਕਿਉਂਕਿ 30-35 ਸਾਲ 40 ਸਾਲ ਤੋਂ ਮਤਲਬ ਕਦੀ 5 ਤੋਲੇ ਕਦੀ 10 ਤੋਲੇ। ਮੈਂ ਕਿਹਾ ਵੀ ਬਹੁਤ ਪੈਸੇ ਹੋ ਜਾਣੇ। ਹੋਰ ਮੈਂ ਕਿਹਾ ਪੈਸੇ ਨੂੰ ਕੋਈ ਰੌਲਾ ਨਹੀਂ। ਮੈਂ ਕਿਹਾ ਝਾੜੂ ਫੇਰ ਲਿਆ ਲਿਆ ਹੂੰਜ ਕੇ ਸਾਰੇ ਘਰ 'ਚ। ਮੈਂ ਕਿਹਾ ਸਾਰੇ ਘਰ 'ਚ ਝਾੜੂ ਫੇਰ ਲਿਆ, ਜੋ ਕੁਝ ਵੀ ਹੈਗਾ ਲਈ ਆ। ਵੈਰੀ ਗੁੱਡ। ਉਹਨੇ ਭਾਜੀ ਕਿਹਾ ਕਿ ਲਓ ਫਿਰ 15 ਮਿੰਟ ਦੇ ਵਿੱਚ ਨਾ ਉਹਨੇ ਆ ਲੱਗੀ ਤੁਹਾਡੇ ਉਸਤਾਦ ਜੀ। ਨਹੀਂ ਲੱਗੀ ਲੱਗੀ ਉਸਤਾਦ। ਨਹੀਂ ਲੱਗੀ 15 ਮਿੰਟ ਦੇ ਵਿੱਚ ਨਾ ਉਹਨੇ ਮੇਰਾ ਹਾਲ ਕੋਈ ਅੱਧਾ ਕੁ ਤੋਲਾ ਸਾਰਾ ਇਕੱਠਾ ਕਰ ਲੈਂਦਾ ਪੂਰੇ ਘਰ 'ਚੋਂ। ਅੱਧਾ ਤੋਲਾ। ਹਾਂ ਮੈਂ ਲੈ ਗਿਆ ਸੁਨਿਆਰੇ ਕੋਲ। ਮੈਨੂੰ ਇਹ ਵੀ ਡਰ ਕੇ ਰਸਤੇ 'ਚ ਕੋਈ ਖੋਹ ਨਾ ਲਵੇ। ਇਹ ਵੀ ਮੈਨੂੰ ਪ੍ਰੋਬਲਮ। ਗੋਡਾ ਅੱਗੇ ਕਰ, ਇੱਥੇ ਕਰ ਗੋਡਾ। ਇਹ ਵੀ ਮੈਨੂੰ ਪ੍ਰੋਬਲਮ ਕਿ ਕੋਈ ਖੋਹ ਨਾ ਲਵੇ। ਹਾਂਜੀ। ਉਹ ਭਾਈ ਮੈਂ ਜਦੋਂ ਦੇਖਿਆ ਨਾ ਹਾਂਜੀ। ਤੇ 2 ਬੰਦੇ ਅੱਗੇ ਖੜੇ ਗਲੀ 'ਚ। ਡਾਕੂ ਟੈਕ ਚੁੱਪ ਕਰ ਜਾ। ਡਾਕੂ ਟੈਕ। ਇਹਦੇ ਮਾਰਦੇ ਇਹਨੂੰ। ਮੈਂ ਕਿਹਾ ਲੈ ਵੀ ਸੋਨਾ ਵੀ ਕੋਲ ਆ ਗਿਆ। ਇਹ ਗਿਆ ਮੈਂ ਕਿਹਾ ਗਿਆ। ਵੀ ਅੱਜ ਖੈਰ ਹਾਂ ਨਹੀਂ। ਫਿਰ ਮੈਂ ਕਿਹਾ ਯਾਰ ਅੱਲਾ ਵਾਰਿਸ ਆ, ਹਾਂ ਕੋਈ ਰੌਲਿਆਂ ਦੀ ਗੱਲ ਹੀ ਨਹੀਂ। ਠੀਕ ਆ ਜੀ। ਮੈਂ ਕਿਹਾ ਵੀ ਮੈਂ ਰੱਬ ਦਾ ਨਾਮ ਲਿਆ ਤਾਂ ਮੈਂ ਤੁਰ ਪਿਆ ਅੱਗੇ ਨੂੰ। ਵੈਰੀ ਗੁੱਡ। ਮੈਂ ਕਿਹਾ ਦੇਖੀ ਜਾਏਗੀ ਬਾਬਾ ਜੀ। ਉਹ ਮੈਂ ਲਾਗੋਂ ਲੰਘਿਆ। ਉਹਨਾਂ ਨੇ ਕਿਹਾ ਉਹ ਜਾਨੀ ਭਾਜੀ। ਉਹ ਮੈਂ ਕਿਹਾ ਪਛਾਣ ਲਿਆ? ਆ ਲੱਗ ਗਿਆ। ਇਹ ਲੱਗਾ ਇਦਾਂ ਕਿ ਤੇਰਾ ਹੱਥ ਪਹਿਲੇ ਦਿੱਤਾ ਸੀ। ਮੈਂ ਕਿਹਾ ਇੱਥੇ ਰੱਖ, ਇੱਥੇ ਆ ਦੇ। ਫਰੀਦ ਨੂੰ ਬਿਲਕੁਲ ਜਾਚ ਆ ਗਈ ਹੈ ਖਾਣ ਦੀ। ਹਾਂਜੀ। ਉਹਨਾਂ ਨੇ ਕਿਹਾ ਜਾਨੀ ਪਛਾਣ ਭਾਜੀ। ਲਿਆ ਉਹ ਮੈਂ ਕਿਹਾ ਯਾਰ ਤੁਸੀਂ ਤਾਂ ਡਰਾ ਹੀ ਦਿੱਤਾ। ਠੀਕ ਆ ਜੀ। ਖੈਰ ਉਹਨਾਂ ਨਾਲ ਸਲਾਮ ਦੁਆ ਲਈ ਮੈਂ ਤੁਰ ਪਿਆ। ਅੱਗੇ ਪਲਾਟ ਵਾਲੇ ਬੰਦੇ ਤੇ ਗਿਆ, ਉੱਥੇ ਬੰਦਾ ਹੀ ਕੋਈ ਨਹੀਂ। ਅੱਛਾ। ਉਹ ਮੈਂ ਹੈਰਾਨ। ਮੈਂ ਕਿਹਾ ਕਿਹਨੂੰ ਮੈਂ ਹੁਣ ਲੈ ਕੀ ਕਰਨਾ ਹੁਣ? ਕਿਉਂ ਜੀ ਤੇ ਸੜਕਾਂ ਬਣ ਗਈਆਂ ਪੱਕੀਆਂ? ਐਸੀਆਂ ਬਈ ਯਾਰ ਤੂੰ ਅੱਲਾ ਮਤਲਬ ਏਡੀ ਮਜ਼ਬੂਤ ਸੜਕ ਬਣੀ ਹੈ ਹਾਂਜੀ। ਕਿ ਲੋਹਾ ਸਿਰ ਦੇ ਭਾਵੇਂ ਉੱਤੇ। ਉਹ ਮੇਰੇ ਮੌਲਾ ਤੇ ਲੋਹੇ ਤੁਸੀਂ ਸੁੱਟਿਆ ਜੇ। ਸਿੱਟਾ ਵਾ ਲੋਇਆ। ਮੈਂ ਕਹਿੰਦਾ ਭਾਵੇਂ ਸੜਕ ਨਹੀਂ ਟੁੱਟੇਗੀ। ਵੈਰੀ ਓਏ ਸਾਨੂੰ ਕੋਈ ਗੱਲ ਚੱਲਣੀ ਵਿੱਚ ਨਾ ਬੋਲੋ। ਇੱਥੇ ਨੀਲ ਪੈ ਗਏ ਯਾਰ ਤੂੰ। ਕੋਈ ਨਹੀਂ ਗੱਲ ਕਰਨ ਸਾਈ ਤੂੰ ਸਿੱਧਾ ਖੇਲੋਣਾ ਕਿਹੜਾ ਕੰਮ ਹੋਇਆ ਯਾਰ। ਇੱਕ ਮਿੰਟ ਜ਼ਰਾ ਗੱਲ ਕਰ ਅੱਛਾ ਚਲੋ ਸਿੱਧਾ ਖੇਡ ਲਓ। ਮਤਲਬ ਇਹ ਗੱਲ ਨਾ ਕਰਾਂ। ਨਹੀਂ ਗੱਲ ਹੀ ਕਰਨੀ। ਚਲੋ ਓਕੇ ਲਓ ਜੀ। ਮੈਂ ਤੈਨੂੰ ਦੁਬਾਰਾ ਦੱਸ ਸਕਦਾ ਇੱਥੇ ਇਹ 2 ਮਿੰਟ ਦੇ ਜਰਾ ਬੱਚਿਆਂ ਨੂੰ ਮੈਂ ਰਾਜ਼ੀ ਕਰ ਲਾਂ। ਚਲੋ ਜੀ ਇਹ ਮੈਨੂੰ ਦੱਸ ਦਿਓ ਵੀ ਰੌਲਾ ਨਿਬੜ ਜਾਏਗਾ। ਮੈਂ ਤੈਨੂੰ ਦੱਸਦਾ। ਹਾਂਜੀ ਓਕੇ ਜੀ ਚਲੋ ਜੀ। ਇਦਾਂ ਇਹਨਾਂ ਨੇ ਬਹੁਤੀਆਂ ਖਾਣੀਆਂ ਗੱਲ ਦੇ ਵਿੱਚ ਬਚੇ ਸੀ। ਚਲੋ ਸਪੀਡ ਸਰ ਮਾਰ ਇੱਕ ਦੀ ਮਾਰਦੇ ਤੂੰ।
ਉਸਤਾਦ ਜੀ ਉਹ ਗੱਲ ਤੇ ਕਰੋ ਆਪਸ ਚ ਗੱਲ ਤੋਰੀ ਰੱਖੋ ਗੱਲ ਤੋਰੀ ਰੱਖੋ ਕਰ ਯਾਰ ਉਹਦਾ ਘੱਟ ਪੈਂਦੀਆਂ ਸੀ ਆਹ ਉਸਤਾਦ ਜੀ ਇਹ ਤੇ ਆ ਕਿ ਗੱਲ ਹੋਈ ਸੀ ਬੜਾ ਸਟੈਮਨਾ ਯਾਰ ਤੇਰਾ ਨਹੀਂ ਅਸੀਂ ਗੱਲ ਬਾਹਰ ਜਾ ਕੇ ਕਰਾਂਗੇ ਜੀ ਅੱਜ ਨਹੀਂ ਇੱਥੇ ਹੀ ਕਰ ਰਹੇ ਹਾਂ। ਅੱਛਾ ਆ ਜਗ੍ਹਾ ਫੁੱਲ ਜੀ ਕਿਉਂ ਤਾਂ ਕੋਈ ਹੈ ਅੱਛਾ ਨਹੀਂ ਕੋਈ ਅੱਛਾ ਖੈਰ ਉਹ ਭਾਈ ਉਹ ਪਲਾਟ ਵਾਲਾ ਜ਼ੇਨ ਹੀ ਮੇਰਾ ਬਦਲ ਗਿਆ ਅੱਛਾ ਬਦਲ ਗਿਆ ਹਾਂ ਅੱਧਾ ਤੋਲਾ ਮੈਂ ਕਿਹਾ ਮੈਂ ਕੀ ਕਰਨਾ ਜੀ ਅੱਧੇ ਤੋਲੇ ਠੀਕ ਆ ਜੀ ਸਹੀ ਹੈ। ਉਹ ਕੋਈ ਉਹਨੇ ਪੈਸੇ ਵੀ ਨਹੀਂ ਲਾਏ ਸੁਨਿਆਰੇ ਨੇ ਬਹੁਤੇ ਠੀਕ ਆ ਜੀ ਮੈਂ ਵਾਪਸ ਆ ਗਿਆ ਘਰ ਆਇਆ ਸਹੁਰਾ ਤੇ ਸੱਸ ਬੈਠੀ ਅੱਗੇ ਓਏ ਹੋਏ ਉਹਨਾਂ ਨੇ ਕਿਹਾ ਭਾਈ ਸਾਡੀ ਕੁੜੀ ਨੂੰ ਤਲਾਕ ਦੇ ਓਏ ਹੋਏ ਅੱਛਾ ਹਾਂ ਜੀ ਉਹਨਾਂ ਰੌਲਾ ਨੇ ਵੱਧ ਕਿਹਾ ਗਿਆ ਜੀ- ਉਹਨਾਂ ਨੇ ਕਿਹਾ ਜੀ ਤਲਾਕ ਬਸ ਨਹੀਂ ਖੇਲਣਾ ਲੈ ਖੇਲਣਾ ਮੈਂ ਖੇਲਣਾ ਮੈਂ ਮਾਰਨੀ ਹੈ ਮਾਰੋ ਮਾਰੋ ਯਾਰ ਉਂਝ ਮਾਰ ਲਾ ਫਰੀ ਗੱਲ ਨਹੀਂ ਉਸਤਾਦ ਜੀ ਤੁਸੀਂ ਉਦਾਂ ਗੇਮ 'ਚ ਹੁਣ ਜਿੱਦਾਂ ਮੇਰੇ ਵੱਜਣ ਦੀ ਚਲੋ ਚਲੋ ਮਾਰੋ ਮਾਰੋ ਉਹਨਾਂ ਨੇ ਕਿਹਾ ਜੀ ਸਾਡੀ ਕੁੜੀ ਨੂੰ ਛੱਡ ਦੇ ਓਏ ਹੋਏ ਮੈਂ ਅੱਛਾ ਕਿਹਾ ਨਹੀਂ ਭਾਈ ਠੀਕ ਹੈ ਜੀ ਗੱਲ ਦੱਸੋ ਕਾਮਾ ਪੈ ਗਈ ਵੱਜੀ ਨਹੀਂ ਲੇਕਿਨ ਇਹ ਆ ਕਿ ਵੱਜ ਗਈ ਅੱਛਾ ਵੈਸੇ ਯਾਰ ਫਰੀਦ ਵਾਸਤੇ ਕਲੈਪ ਕੇ ਇਹਦੇ ਨੂੰ ਕਿੱਦਾਂ ਮਾਰਨੀ ਹੈ ਖੁਦਾ ਦੀ ਕਸਮ ਹੈ ਮੇਰੇ ਹੱਥ ਸੁੱਜ ਗਏ ਨੇ ਮਾਰ ਮਾਰ ਕੇ ਅੱਲਾ ਦੀ ਅਸੀਂ ਕਸਮ ਹੁਣ ਮੈਂ ਪੈਂਟ ਉੱਤੇ ਕਰਕੇ ਤੁਹਾਨੂੰ ਮੈਂ ਲਾਸ਼ ਵਿਖਾਵਾਂ ਜਿਹੜੀ ਪਈ ਹੈ ਫਰੀਦ ਦੇ ਬਹੁਤ ਪੈੜੀਆਂ ਪਈਆਂ ਮਿੱਠੇ ਦੇ ਵੀ ਦੋ ਚੱਲ ਬਹੁਤ ਆ ਸੋਹਣੀ ਪੈੜੀਆਂ। ਦੂੰਗਾ ਨਹੀਂ ਅਸੀਂ ਭਾਜੀ ਹਰ ਗਏ ਚਾਵਾ ਇੱਧਰ ਆ ਉਹ ਚਾਵਾ ਚਾਵਾ ਪੈ ਗਈਆਂ ਇੱਧਰ ਆ ਇੱਧਰ ਆ ਉਹ ਚਾਵਾ ਹੀ ਪੀੜੀਆਂ ਸੀਗੀਆਂ ਲੰਬੀ ਗੱਲ ਤੋੜ ਕੋਈ ਚਲੋ ਜੀ ਚਲੋ ਅੱਛਾ ਉਸਤਾਦ ਜੀ ਉਹ ਜਿਹੜਾ ਲੈਬਰੇ ਕੁੱਤਾ ਰੱਖਿਆ ਸੀ ਉਹਦਾ ਕੀ ਬਣਿਆ ਹੈ ਕੀ ਕੈਸੇ ਹੈ ਠੀਕ ਠਾਕ ਇਹ ਹੈ ਯਾਰ ਉਹ ਪਰਲੇ ਹੱਥ ਨਾਲ ਚਲੋ। ਕਰ ਚੱਲ ਸੋਹਣੀ ਸੋਹਣੀ ਖਾ ਲਾ ਅਸੀਂ ਨਹੀਂ ਖਾਧੀਆਂ ਚੱਲ ਵੀ ਚੱਲ ਚੱਲ ਆ ਦੂਰ ਹੋ ਗਿਆ ਚਲੋ ਖੈਰ ਨਹੀਂ ਉਸਤਾਦ ਜੀ ਨੇੜੇ ਕਰੋ ਨਾਲ ਹੋ ਯਾਰ ਥੋੜਾ ਓਕੇ ਯਾਰ ਉਹੀ ਜਗ੍ਹਾ ਉਹੀ ਸਪੇਸ ਚਲੋ ਠੀਕ ਹੈ, ਠੀਕ ਹੈ। ਨੀਲ ਦੇਖਤਾ ਓਕੇ ਚਲੋ ਜੀ ਹਾਂਜੀ ਲਓ ਜੀ ਗੱਲ ਇਹ ਹੈ ਕਿ ਉਹ ਗੱਲ ਮੁੱਕ ਗਈ ਹੁਣ ਨਹੀਂ ਉਸਤਾਦ ਜੀ ਤੁਸੀਂ ਕੁੱਤਾ ਰੱਖਿਆ ਸੀ ਉਹ ਇੱਕ ਲੈਬਰੇ ਹਾਂ। ਓਏ ਯਾਰ ਸੋਹਣੀ ਕੀ ਨੇ ਯਾਦ ਕਰਾਤਾ ਉਹ ਭਾਜੀ ਦੌੜ ਨਹੀਂ ਸੀ ਗਿਆ ਓਏ ਹੋਏ ਹੋਏ ਅੱਛਾ ਪੋਜੀਸ਼ਨ ਚਾਉਣਾ ਫੋਰਨ ਪੋਜੀਸ਼ਨ ਚ ਵਾਪਸ ਜਗ੍ਹਾ ਖਾਲੀ ਚਾਹੀਦੀ ਮੈਨੂੰ ਚਲੋ ਉਹ ਭਾਵੇਂ ਉਹ ਛੋਟਾ ਬੱਚਾ ਸੀ ਉਹ ਕਿੰਨੇ ਦਾ 18 ਦਿਨਾਂ ਦਾ ਸੀ ਸਿਰਫ 18 ਦਿਨ ਦਾ ਜਦੋਂ ਉਹ ਮੇਰੇ ਕੋ ਆਇਆ ਅੱਛਾ। ਤੇ ਫਿਰ ਉਹਨੇ ਲੈ ਕੇ ਤਾਂ ਕੀ ਨਾਂ ਸੀ ਉਹਦਾ ਆਹੋ ਫੁਆਦ ਨੇ ਫੁਆਦ ਨੇ ਲੈ ਕੇ ਦਿੱਤਾ ਫੁਆਦ ਨੇ ਲੈ ਕੇ ਦਿੱਤਾ ਭਾਵੇਂ 18 ਦਿਨ ਦਾ ਉਹਨੂੰ ਪੁੱਤਾਂ ਵਾਂਗੂ ਪਾਲਿਆ ਐਸਾ ਪੁੱਤਾਂ ਵਾਂਗੂ ਨੂੰ ਪਾਲਿਆ ਤੁਸੀਂ ਕੁੱਤੇ ਵਾਂਗੂ ਪੈ ਨਹੀਂ ਗਿਆ ਤੁਹਾਨੂੰ ਆ ਵੇਖੋ ਪੁੱਤਾਂ ਵਾਂਗੂ ਪਾਲਿਆ ਵੀ ਕਾਲੀ ਸ਼ਰਟ ਉਹਨੂੰ ਜਿਹੜੀ ਸਜਣੀ ਓਏ ਹੋਏ ਹੋਏ ਐਸੀ ਅੱਛਾ ਯਕੀਨ ਕਰ ਓਏ ਹੋਏ ਵੀ ਯਕੀਨ ਕਰ ਉਹ ਯਕੀਨ ਕਰ ਉਹਨੇ ਹੋ ਗਿਆ ਜੀ ਕੋਈ ਹਾਲ ਨਹੀਂ ਯਾਰ ਸੋਣੀ ਸਿੱਧਾ 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 ਨਹੀਂ ਸੋਚੀ ਇਹ ਸੋਚੀ ਡਰਾਮੇ ਨਾ ਕਰ ਚੱਲ ਇਧਰ ਮੈਗਜ਼ੀਨ ਐਂਜ ਕਰ ਹਾਂ ਭਾਜੀ ਉਹਨੇ ਥੱਲੋਂ ਲੰਡੇ ਦੀ ਲੈ ਗਈ ਪਾਈ ਉਹਦੇ ਤਾਂ ਨਹੀਂ ਲੱਗਦੀ ਚੱਲ ਸੀ ਚੱਲ ਚੱਲ ਅਸੀਂ ਨਹੀਂ ਖਾਧੀ ਨਹੀਂ 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 ਪਤਾ ਕੀ ਗੱਲ ਆ ਮੈਂ ਤੁਹਾਨੂੰ ਦੱਸਦਾ ਇਹਦਾ ਨਾ ਗੁੱਦਾ ਜਿਹਾ ਤੇ ਵੱਜਦੀ ਬਹੁਤ ਬੁਰੀ ਹੈ ਹਾਂ ਇਹਦੀ ਰੱਖ ਦਿਓ ਭਾਜੀ ਚਲੋ ਜੀ, ਤੁਸੀਂ। ਚਲੋ ਚੌਣੀਆਂ ਕਿੱਡੀਆਂ ਅੱਛਾ ਭੈਣ ਮੈਂ ਫਰੀਦ ਸਾਹਿਬ ਨੂੰ ਲੈ ਕੇ ਨਾ ਇੱਕ ਦਿਨ ਅੱਛਾ ਬਾਹਰ ਨਿਕਲ ਗਿਆ ਹੂੰ ਮੈਂ ਕਿਹਾ ਉਹਨੂੰ ਫਰਾ ਕੇ ਲਿਆਵਾਂ ਦੇਖਾਂ ਭਲਾ ਕੀ ਕਰਦਾ ਉਸਤਾਦ ਜੀ ਉਹ ਬਾਹਰ ਗਿਆ ਉਹਨੇ ਇੰਜ ਦੌੜ ਲਾਈ ਇੰਜ ਕਮਾਲ ਕਸਮ ਮੈਂ ਕਿਹਾ ਯਾਰ ਇਹ ਕੀ? ਭਾਜੀ ਉਹ ਡੇਢ ਘੰਟੇ ਬਾਅਦ ਉਹਨੂੰ ਮੈਂ ਲੱਭ ਕੇ ਲਿਆਂਦਾ ਤੇ ਮੈਂ ਦੇਖਿਆ ਤਾਂ ਨਿੱਕੇ ਜਿਹੇ ਇੱਕ ਨਾ ਖੁੱਡ ਜੀ ਦੇ ਵਿੱਚ ਵੜਿਆ ਯਕੀਨ ਕਰ ਮੈਂ ਕੱਢਿਆ ਪੂਛ ਤੋਂ ਫੜ ਲਿਆ ਲੱਗੀ ਪਹਿਲੇ ਹੀ ਥੱਲੇ ਸੀ ਪਹਿਲੇ ਹੀ ਥੱਲੇ ਸੀ ਥੱਲੇ ਸੀਗਾ ਹੱਥ ਤਾਂ ਚੁੱਕ ਕੇ ਰੱਖਣਾ ਚੱਲ ਚੱਲ ਰੋਣ ਨਾ ਬੋਲ ਤੂੰ ਕਿਹਦੇ ਹਾਲਾਂ ਇੱਧਰ ਆ ਕੇ ਮੇਰੇ ਹਾਲਾਂ ਉਧਰ ਮੈਂ ਤੇ ਵੀਰੇ ਨੇ ਹੱਥ ਚੁੱਕ ਕੇ ਰੱਖ ਚੱਲ ਇਹ ਮੇਰੀ ਇਹ ਏਰੀਆ ਖਾਲੀ ਦੇਣਾ ਮੈਨੂੰ ਭਾਜੀ ਕਿੱਥੇ ਕਾਰ ਲਾਉਣੀ ਆ ਮੈਂ ਤੇ ਥਾੜ ਲਾਉਣੀ ਹੈ ਚੱਲ ਲਓ ਜੀ ਮੈਂ ਦੇਖਿਆ ਵੀ ਖੁੱਡ 'ਚ ਵੜਿਆ ਉੱਥੋਂ ਹੀ ਕੱਢ ਲਿਆ ਮੈਂ ਬਾਹਰ ਉਸਤਾਦ ਜੀ ਮੈਂ ਕਿਹਾ ਯਾਰ ਇਹ ਡਰ ਤੇਜ਼ ਕੁੱਤਾ ਤੋਬਾ ਕਰਦੇ ਹੱਥ ਚੁੱਕ ਕੇ ਰੱਖ ਸੋਣੀ ਭਾਜੀ ਮੈਂ ਚਾਹ ਦੇ ਨਾਲ ਬਿਸਕੁਟ ਵੀ ਪਾ ਦੂੰ ਮੈਨੂੰ ਮਾਫੀ ਦੇ ਦਿਓ ਉੱਥੇ ਭਮਕੜੀਆ ਬਣਾਤਾ ਮਾਰ ਲਾਫੇ ਤੁਸੀਂ ਹਾਰ ਮੰਨ ਲਾ ਮੈਂ ਵੀ ਹਾਰ ਮੰਨ ਲਵਾਂ ਚਲੋ ਲਓ ਜੀ ਮੈਂ ਕਿਹਾ ਯਾਰ ਇਹ 18 ਦਿਨਾਂ ਦਾ ਵਧੀਆ ਇਹ ਕੰਮ ਕਰਨ ਦਿਆ ਇਹ ਜਦੋਂ ਕਿਤੇ ਹੋ ਗਿਆ 6-7 ਮਹੀਨੇ ਦਾ ਕੀ ਬਣੇਗਾ ਇਹਦਾ ਸਹੀ ਗੱਲ ਉਸਤਾਦ ਜੀ ਮੈਂ ਇੱਕ ਦਿਨ ਰਾਤ ਨੂੰ ਸੋਚਿਆ ਮੈਂ ਕਿਹਾ ਯਾਰ ਇਹਨੂੰ ਨਾ ਉਹ ਖਵਾਵਾਂ ਕੱਚਾ ਗੋਸ਼ਤ ਮਟਨ ਮਟਨ ਵੈਰੀ ਗੁੱਡ ਮਟਨ ਨਾਲ ਬਾਬਾ ਐਸਾ ਮੈਂ ਮਟਨ ਉਹਨੂੰ ਖਵਾਇਆ ਉਸਤਾਦ ਜੀ ਅੱਛਾ ਪਹਿਲੇ ਤੇ ਉਹਨੇ ਹੱਥ ਚੁੱਕ ਤੈਨੂੰ ਐਸਾ ਮਟਨ ਖਵਾ ਦੇ ਤੇਰੀ ਘੰਟੀ ਖੜਕੇ ਹੱਥ ਵੇ ਚੁੱਕ ਹੱਥ ਚੁੱਕ ਡੋਲਣਾ ਹੱਥ ਚੁੱਕ ਅੱਛਾ ਫੇਰ ਜੀ ਇੱਕ ਮਿੰਟ ਭਾਜੀ ਤੇਰਾ 2 ਮਿੰਟ ਥੋੜਾ ਜਿਹਾ ਸਾਹ ਵੀ ਵਿੱਚ ਕਿਤੇ ਪਾਣੀ ਦਾ ਬਖਵਾ ਵੀ ਆਉਂਦਾ ਕਿਤੇ ਮਲਣ ਦਾ ਬਖਵਾ ਵੀ ਆਉਂਦਾ ਵਿੱਚ ਅੱਛਾ ਤੇ ਤੂੰ ਕਿਤੇ ਚੁੱਪ ਕੀ ਕਰ ਹੋਇਆ? ਜਾ ਤੂੰ ਕਿਤੇ ਸਾਹ ਕੀ ਹੋਇਆ? ਲੈ ਉਹ ਭੈਣੇ ਰੋਣਦੇ ਆ ਮਰਦ ਬਣ ਮਿੱਠੇ ਤੂੰ ਕੀ ਕਰਨੇ ਆ ਇਹਨੂੰ ਟਾਂਗਾ ਲੈ ਦੇ ਨਾਲੇ ਹੁਣ ਮਰਦ ਬਣਨਾ ਜਦੋਂ ਮਰਨ ਵਾਲਾ ਹੋ ਗਿਆ ਮਰਦ ਬਣ ਮਿੱਠੇ ਮਰਦ ਬਣ ਮੈਂ ਮਰਦ ਬਣੇ ਵੀ ਦੇਖ ਲਾ ਤਲਾ ਬਣਨਾ
ਇੱਕ ਲੱਤ ਵਾਲਾ ਮਰਦ। ਅੱਛਾ ਫੇਰ ਹਾਂਜੀ ਉਹ ਭਾਈ ਮੈਂ ਉਹਨੂੰ ਜਦੋਂ ਗੋਸ਼ਤ ਪਾਇਆ ਮਟਨ, ਉਹ ਭਾਈ ਪਹਿਲੇ ਤੇ ਉਹ ਸੁੰਘਦਾ ਰਿਹਾ, ਥੋੜਾ ਜਿਹਾ ਸੁੰਘੇ ਕਿ ਕੀ ਆ, ਉਹਨੂੰ ਹਿਸਾਬ ਨਾਲ ਉਹਦਾ ਲੱਗੇ। ਫਿਰ ਉਹਨੇ ਹਿਸਾਬ ਲਿਆ ਕਿ ਕੋਈ ਖਾਣ ਵਾਲੀ ਚੀਜ਼ ਆ, ਉੱਤੇ ਕਰਕੇ ਹੱਥ ਧਰਾ ਇੱਥੇ, ਉਹਨੇ ਕਿਹਾ ਕੋਈ ਖਾਣ ਵਾਲੀ ਚੀਜ਼ ਆ। ਮੈਂ ਕਿਹਾ ਵੀ ਇਹ ਖਾਏਗਾ। ਉਹ ਖੈਰ ਉਹਨੇ ਗੋਲ ਗੋਲ ਪੁੱਟੀਆਂ ਨਾ 2-4, ਉਹਨੇ ਭਾਜੀ ਖਾ ਲਈਆਂ। ਅੱਛਾ ਜਦੋਂ ਉਹਨੇ ਖਾ ਲੀਆਂ ਉਸ ਤੋਂ ਬਾਅਦ ਉਹਦੀਆਂ ਹਰਕਤਾਂ ਚੇਂਜ ਹੋ ਗਈਆਂ। ਅੱਛਾ ਹਰਕਤਾਂ ਵੀ ਚੇਂਜ। ਮੈਂ ਕਿ ਨਾ ਕਦੀ ਉਹ ਐ ਨੂੰ ਭੱਜੇ ਕਦੀ ਐ ਨੂੰ ਭੱਜੇ। ਖੈਰ ਉਹ ਕਰਦੇ ਕਰਦੇ ਨਾ ਕੋਈ ਤਕਰੀਬਨ ਹੋ ਗਿਆ ਕੋਈ ਐਵੇਂ ਨਾ 1.5 ਭਾਜੀ ਬਹੁਤ ਸਾਲ ਪੈਂਦਾ ਖੁਦਾ ਦੀ ਕਸਮ ਬੜਾ ਸਾਲ। ਉਹ ਚੱਲ ਸੋਣੀ ਚੱਲ ਕੀ ਕਿਤੇ ਬਾਹਰ ਸਵਾਰੀ ਖਲੋਤੀ, ਚੱਲ ਹੌਸਲਾ ਰੱਖਿਆ ਕਰੋ ਯਾਰ। ਚੱਲ ਚੁੱਕ ਜਰਾ ਛੱਡ ਦੇ ਸਾਜੀ ਰੱਖੋ ਪਿੱਛੇ। ਚੱਲ ਵਾਰੀ ਦੇ ਨਹੀਂ ਤੇ ਹਾਰ ਮੰਨ ਗਿਆ, 4 ਚਾਵਾਂ ਹੀ ਆ ਮਰ ਜਾਣੇ। 1.5 ਸਾਲ ਦਾ ਜਦੋਂ ਹੋਇਆ ਨਾ ਹੱਥ ਉੱਤੇ 1.5 ਸਾਲ ਦਾ ਹੱਥ ਉੱਤੇ ਕਰ। ਇਹ ਕੁੱਤਾ ਕਦੋਂ ਵੱਡਾ ਹੋਣਾ? ਠਹਿਰ ਜਾ ਹੁਣ ਨਾ ਠਹਿਰ ਜਾ। ਜਦੋਂ ਤੂੰ ਛੋਟਾ ਜਿਹਾ ਹੋ ਗਿਆ। ਅੱਛਾ ਜੀ 1.5 ਸਾਲ ਦਾ ਜਦੋਂ ਹੋਇਆ ਨਾ ਉਸਤਾਦ ਜੀ ਦੇ ਗੁਲਾਬੀ ਅੱਖਾਂ, ਓਏ ਹੋਏ ਗੁਲਾਬੀ ਅੱਖਾਂ ਉਹਦੀਆਂ ਨਿਕਲੀ। ਮੈਂ ਕਿਹਾ ਓਏ ਕਿਹੜਾ ਕੁੱਤਾ ਗੁਲਾਬੀ ਅੱਖਾਂ। ਉਹਦਾ ਤਾਂ ਗਾਣਾ ਬਣਿਆ ਗੁਲਾਬੀਆਂ ਅੱਖਾਂ। ਨਹੀਂ ਅੱਛਾ ਭਾਵੇਂ ਨੂੰ। ਅੱਛਾ ਉਸ ਤੋਂ ਬਾਅਦ ਮੈਂ ਕਿਹਾ ਯਾਰ ਮੈਂ ਚੈੱਕ ਕਰਾਂ ਰਖਵਾਲੀ ਵੀ ਕਰਦਾ ਕਿ ਨਹੀਂ ਘਰ ਦੀ। ਸਹੀ ਮੈਂ ਆਪਣਾ ਨਾ ਇੱਕ ਆਪ ਜਾਣ ਕੇ ਇੱਕ ਯਾਰ ਨੂੰ ਕਿਹਾ ਕਿ ਤੂੰ ਚੋਰ ਬਣ ਕੇ ਆਉਣਾ ਘਰ ਦੇ ਵਿੱਚ। ਉਹ ਭਾਜੀ ਉਹ ਆਇਆ, ਉਹਨੇ ਮੜਾਸਾ ਬੰਨਿਆ ਚੋਰ ਬਣ ਕੇ, ਤੇ ਕੁੱਤਾ ਬਾਹਰ ਬੈਠਾ। ਮੈਂ ਕਿਹਾ ਲੈ ਮੈਂ ਉੱਤੋਂ ਹੁਣ ਛੱਤ ਤੋਂ ਵੇਖ ਰਿਹਾ ਵੀ ਇਹ ਚੋਰ ਬਣ ਕੇ ਟੱਪੇਗਾ, ਕੁੱਤਾ ਨੂੰ ਪਏਗਾ, ਪੈਣਾ ਚਾਹੀਦਾ ਨਾ, ਨਹੀਂ ਪਿਆ। ਓਹੋ ਮੈਂ ਬੜਾ ਹੈਰਾਨ, ਮੈਂ ਕਿਹਾ ਪਿਆ ਕਿਉਂ ਨਹੀਂ? ਸਹੀ ਯਾਰ ਕੀ ਚੰਗਾ ਭਲਾ ਭਾਈ ਆ ਤੇ ਕੀ ਬਾਲ ਹੋਇਆ ਇਹ ਅਈਆਂ। ਅੱਜ ਆਪਣੀਆਂ ਲੋੜਾਂ ਜਿਹੜਾ ਮੇਰੇ ਲਈ ਹੈਗਾ ਨਾ ਅੰਦਰ ਸਾੜ, ਉਹਨੂੰ ਕੱਢ ਰਿਹਾ ਤੇ ਮੇਰੀ ਇੱਜ਼ਤ ਵੀ ਕਰ ਰਿਹਾ ਤੇ ਬਚ ਵੀ ਰਿਹਾ ਤੇ ਢਿੱਡ ਨੂੰ ਤਸੱਲੀ ਵੀ ਦੇ ਰਿਹਾ ਕਿ ਮੈਂ ਮਾਰ ਰਿਹਾ ਅਈਆਂ। ਭਾਜੀ ਆ ਪਕੌੜਾ ਜਿਹਾ ਬਣਾਤਾ ਤੁਸੀਂ ਮਾਰ ਉਹ ਖਲੋਇਆ ਸੋਹਣੀ। ਉਹ ਖਲੋਇਆ ਕੀ ਗੱਲ ਹੋ ਗਿਆ? ਖਲੋਇਆ ਵੀ ਰੱਖੀ ਦੇ ਹੁੰਦੇ ਆ ਭਰਾਵਾ, ਜਿਗਰੇ ਰੱਖੋ। ਚਲੋ ਜੀ ਚਲੋ ਅੱਕੂ ਪੈਂਚਰ ਬਣ ਗਿਆ ਘੰਟਾ। ਚਲੋ ਭਾਈ 2.5-3 ਸਾਲ ਦਾ ਹੋਇਆ। ਇੱਕ ਬੰਦਾ ਗਲੀ ਚ ਆਇਆ ਕਹਿੰਦਾ ਜੀ 2 ਲੱਖ ਰੁਪਏ ਲੈਣਾ ਤਾਂ 2 ਲੱਖ ਰੁਪਏ ਕੁੱਤੇ ਦਾ। ਮੈਂ ਕਿਹਾ ਉਸਤਾਦ ਜੀ 2,50,000 ਜੀ ਮੈਂ ਜਿੱਤ ਗਿਆ। ਮੈਂ ਜਿੱਤ ਕੀ ਹੋਇਆ? ਉਹ ਚੱਲ ਉਹ ਕੁਇਟ ਕੀਤਾ ਭਾਜੀ ਗਵਾਹੀ ਦੇਣਗੇ, ਭਾਜੀ ਗਵਾਹੀ ਦੇਣਗੇ ਨਾ ਗਾੜੀ ਕਰਦੇ ਆ। ਕੋਈ ਫੈਸਲੇ ਕੁਇਟ ਕੀਤਾ ਵਾ? ਨਹੀਂ ਤੇ ਤੂੰ ਕੱਲਾ ਰਹਿ ਗਿਆ ਨਾ। ਮੈਂ ਖਾ ਨਹੀਂ ਰਿਹਾ, ਉਹ ਕੁਇਟ ਕੀਤਾ। ਤੂੰ ਖਾਈ ਜਾ ਚੱਲ ਫਿਰ। ਇਹ ਕਿ ਸਾਰੀ ਚਾਹੋ ਦਾ ਕਰਦੇ ਹੋ। ਚਲੋ ਚਾਹਵਾ ਮੈਨੂੰ ਤੇ ਫਿਰ ਕੈਸੇ ਬੇਵਕੂਫਾ ਚਾਹਵਾ ਮੈਨੂੰ ਉਦੋਂ ਹੀ ਪੈ ਗਈਆਂ ਜਦੋਂ ਹੱਥ ਲੱਗਾ ਸੀ ਤੇ ਉਸ ਤੋਂ ਬਾਅਦ ਵੀ ਖੇਲੀ ਗਏ। ਕੈਸੀ ਗੱਲ ਯਾਦ ਹੀ ਨਹੀਂ ਆ? ਯਾਦ ਹੀ ਨਹੀਂ ਤੁਹਾਨੂੰ? ਹਾਂਜੀ ਚਾਵਾਂ ਤੇ ਪੈ ਗਈਆਂ ਤੁਹਾਨੂੰ। ਇੱਧਰ ਲਾਸ਼ਾਂ ਵੀ ਪੈ ਗਈਆਂ ਵਾ। ਮਲਮ ਲਾ ਚਾਹੀਦੀ ਹੁਣ ਕਸਮ। ਲਓ ਜੀ ਭਾਜੀ ਕੇਕ ਰਹਿੰਦੋ ਨਾਲ ਆਊਟੈਕਸ ਮੰਗਾ ਲਿਓ ਚਾਹ ਦੇ ਨਾਲ। ਮੇਰਾ ਗੋਡਾ ਨੀਲਾ ਹੋ ਗਿਆ। ਤੁਹਾਡੇ ਸਾਰਿਆਂ ਤੋਂ ਜ਼ਿਆਦਾ ਮੇਰੇ ਹੱਥ ਦਰਦ ਕਰਨ ਦੇ ਨੇ, ਲਾਲ ਹੋ ਗਏ। ਇੰਨਾ ਏਰੀਆ ਮੇਰਾ ਸਾਰਾ ਨੀਲਾ ਹੀ ਆ। ਵੇਖੋ ਉਹ ਰੈੱਡ ਹੁੰਦਾ ਏਰੀਆ, ਬਲੂ ਏਰੀਆ ਜਿਹੜਾ। ਹਾਂ ਬਲੂ ਏਰੀਆ। ਓਏ ਹੋਏ ਹੋਏ ਦਿਲ ਕਰ ਰਾਤ ਨੂੰ ਲਾਤੀ ਨਾ। ਬਈ ਨਾਜ਼ਰੀਨ ਬਹੁਤ ਪਤਾ ਹੈ ਅੱਜ ਦੀ ਗੇਮ ਦਾ। ਤੋਬਾ। ਲੇਕਿਨ ਨਾਜ਼ਰੀਨ ਸਾਨੂੰ ਨਹੀਂ ਆਇਆ, ਇਹਨਾਂ ਨੂੰ ਭਾਵਾਂ ਆ ਗਿਆ ਵੀ ਤੇ ਇਸ ਕਿਸਮ ਦਾ ਮੁਕਾਮ ਹੋਇਆ, ਪੂਰਾ ਸੂਬਾ ਜਿਹਾ ਬਣ ਗਿਆ ਪੱਟ ਦੇ ਉੱਤੇ। ਸੂਬਾ ਥਾਰ ਵਾਲੀ ਜ਼ਮੀਨ ਬਣ ਗਈ, ਆਹ ਬੰਜਰ ਜ਼ਮੀਨ। ਹਾਏ ਮੇਰੇ ਕੋਲੋਂ ਪੁੱਛੋ ਕਸਮ ਹੈ। ਨਹੀਂ ਸਭ ਤੋਂ ਬਹੁਤੀਆਂ ਫਰੀਦ ਨੂੰ ਪਈਆਂ ਟਕਾਵੀਆਂ, ਲੇਕਿਨ ਫਰੀਦ ਨੇ ਕਿਹਾ ਮੈਂ ਮਾਰ ਕੇ ਹੀ ਬਦਲਾ। ਉਹ ਤਾਂ ਵੇਖ ਕਿੱਡਾ ਡਰ ਨਾ ਡਰ ਬੁਜ਼ਦਲ। ਉਸਤਾਦ ਜੀ ਮੈਂ ਹਯਾ ਕੀਤਾ, ਤੁਹਾਡਾ ਕੀ ਕਰਦੇ ਹੁੰਦੇ ਹੋ ਤੁਸੀਂ? ਬਹੁਤ ਅੱਛੀ। ਅਸੀਂ ਵੀ ਤਾਂ ਹਯਾ ਕੀਤਾ ਹੀ ਆ। ਮਿੱਠੇ ਦੀਆਂ ਅੱਖਾਂ 'ਚ ਪਾਣੀ ਕਸਮ ਬਹੁਤ ਭੈੜੀਆਂ ਪਈਆਂ ਮਿੱਠੇ ਕੁੱਤਾ ਮੇਰਾ। ਫਿਰ ਸਟੋਰੀ ਸੁਣਨੀ ਅੱਗੇ। ਸਿਰਫ ਤੁਸੀਂ ਸਾਨੂੰ ਮਾਰਨ ਵਾਸਤੇ ਸਟੋਰੀ ਬਣਾਈ, ਇਦਾਂ ਦੀ ਸਟੋਰੀ ਹੈ ਕੋਈ ਨਹੀਂ। ਅੱਛਾ ਉਸਤਾਦ ਜੀ ਤੁਸੀਂ ਵੈਸੇ ਹੀ ਇਹਨਾਂ ਤੋਂ ਹਟ ਕੇ ਮਾਰ ਮਰਾਈ ਤੋਂ ਹਟ ਕੇ ਵੈਸੇ ਹੀ ਵਾਕਿਆ ਸੁਣਾਓ ਜਿਵੇਂ ਕੱਲ ਸੁਣਾਇਆ ਸੀ। ਚੰਡਾ ਤੋਂ ਬਾਅਦ ਵਾਕਿਆ ਮਤਲਬ ਜਿਵੇਂ ਕੱਲ ਸੁਣਾਇਆ ਸੀ ਤੁਸੀਂ ਕੋਈ ਵਾਕਿਆ ਜਿਹੜਾ ਉਸਤਾਦ ਜੀ ਕੋਈ ਸਹੀਆ ਵਾਕਿਆ ਮੇਰੇ ਨਾਲ ਹੋਇਆ ਹੋਵੇ ਜਿਹੜਾ। ਆਹੋ ਜਿਵੇਂ ਡਾਕੂ ਵਾਲਾ ਤੁਹਾਡੇ ਨਾਲ ਹੋਇਆ। ਹਾਂਜੀ ਉਦਾਂ ਵਾਕਿਆ ਤੈਨੂੰ 2002 3 4 ਦਾ ਵਾਕਿਆ ਸੁਣਾਉਣਾ। ਠੀਕ। ਕੋਈ 3 4 ਦੀ ਗੱਲ ਆ, ਯਾਨੀ 18-20 ਸਾਲ ਪਹਿਲੇ। ਸੋਹਣੀ ਸਾਹਿਬ ਘਰ 2.5 ਮਰਲੇ ਦਾ ਸਾਡਾ ਘਰ ਰਜ਼ਾਬਾਦ। ਹਾਂਜੀ ਡਬਲ ਸਟੋਰੀ। ਉੱਪਰਲੀ ਮੰਜ਼ਲ ਤੇ ਅੰਮੀ, ਛੋਟਾ ਭਾਈ ਤੇ ਮੈਂ ਤਿੰਨੇ ਮੰਜੀਆਂ ਤੇ ਸੁੱਤੇ ਹਾਂ। ਲੈਦਾ 3 ਮੰਜੀਆਂ ਨੇ, ਛੋਟਾ ਭਾਈ ਤੇ ਛੋਟਾ ਭਾਈ ਜਿਹੜਾ ਮੇਰਾ ਉਹ ਉਸ ਟਾਈਮ ਪੂਰਾ ਘਰ ਉਹਨੇ ਸੰਭਾਲਿਆ, ਮਤਲਬ ਉਹ ਕਾਰੋਬਾਰੀ ਸੀ, ਹਾਲਾਂਕਿ ਤੀਸਰੀ ਜਗ੍ਹਾ ਛੋਟਾ ਵਾ ਤੇ ਮੈਂ ਨਕੰਮਾ ਨਖੱਟੂ ਕਿਉਂਕਿ ਮੈਂ ਸਟਰਗਲ ਦੇ ਵਿੱਚ ਤੇ ਮੈਂ ਉਹਦੇ ਕੋਲ 50-100 ਵੀ ਲੈਣਾ ਛੋਟੇ ਕੋ, ਤੀਸਰੀ ਜਗ੍ਹਾ ਛੋਟੇ ਕੋ। ਹਾਲਾਂਕਿ ਹੱਕ ਇਹ ਬਣਦਾ ਸੀ ਕਿ ਵੀ ਮੈਂ ਵੱਡਾ ਸੀ ਤੇ ਆਪਣੇ ਵਾਲਦ ਸਾਹਿਬ ਤੋਂ ਬਾਅਦ ਮੈਂ ਸੰਭਾਲਦਾ ਘਰ ਨੂੰ। ਲੇਕਿਨ ਇਹ ਜਨੂਨ ਦਾ ਕੰਮ ਹੈ। ਤੁਹਾਨੂੰ ਇਹ ਵੀ ਮੈਂ ਤੁਹਾਨੂੰ ਗੱਲ ਦੱਸਦਾ, ਸ਼ੌਕ ਦਾ ਕੰਮ ਨਹੀਂ। ਇਕੱਲਾ ਸ਼ੌਕ ਹੁੰਦਾ ਤੇ ਉੱਥੇ ਮਰ ਜਾਣਾ ਸੀ ਤੇ ਮੈਂ ਕਿਤੇ ਹੁਣ ਕਿਤੇ ਦੁਕਾਨ ਤੇ ਬੈਠਾ ਹੁੰਦਾ ਜਾਂ ਕਿਤੇ ਕੁਛ ਕਰ ਰਿਹਾ ਹੁੰਦਾ। ਲੇਕਿਨ ਜਨੂਨ ਸਮਝ ਆ ਰਹੀ, ਉਹ ਵੀ ਮੈਂ ਇਗਨੋਰ ਕੀਤਾ। ਮਤਲਬ ਜ਼ਿਆਦਤੀ ਹੈ ਨਾ ਘਰਦਿਆਂ ਨਾਲ ਕਿ ਮੈਂ ਸਭ ਤੋਂ ਵੱਡਾ ਵਾਂ, ਵਾਲਦ ਸਾਹਿਬ ਫੌਤ ਹੋ ਗਏ ਤੇ ਉਹ ਤੀਸਰੀ ਜਗ੍ਹਾ ਛੋਟਾ।
ਤੇ ਉਹ ਕੰਮ ਕਰ ਰਿਹਾ ਤੇ ਮੈਂ ਉਹਦਾ ਹੀ ਮੁਹਤਾਜ ਆ ਕਿ ਮੈਨੂੰ 50 ਦੇ ਦੇ 100 ਦੇ ਦੇ ਯਾਰ ਇਹ ਗੱਡੀ 'ਚ ਤੇਲ ਲੈਣੀ ਤੇ ਮੈਨੂੰ ਪਤਾ ਲੱਗਾ ਕਿ ਧੋਬੀ ਘਾਟ ਗਰਾਊਂਡ 'ਚ ਬਰਾਰਲ ਹੱਕ ਸਾਹਿਬ ਆ ਰਹੇ ਅੱਛਾ ਤੇ ਆ ਕਿਦੋਂ ਰਹੇ ਆ ਰਾਤ ਨੂੰ 12-1 ਵਜੇ ਤੇ ਮੇਰੀ ਗੱਡੀ 'ਚ ਤੇਲ ਹੈ ਨਹੀਂ ਤੇ ਉਹਦੀ ਗੱਡੀ ਲਸ਼ ਉਹਦੀ ਨਾ ਗੱਡੀ ਫੁੱਲ ਹੁੰਦੀ ਸੀ ਪਹਿਲੇ ਵੀ ਕਈ ਵਾਰੀ ਮੈਂ ਐਂਟੀ ਕਰੈਕਸ਼ਨ ਕਰਦਾ ਸੀ ਤੇਲ ਸੁੱਤੇ ਪਏ ਦਾ ਉਦੋਂ ਵੀ ਮੈਂ ਕਿਹਾ ਵੀ ਬਾਬਾ ਜੀ ਗੱਡੀ ਹੈ ਨਹੀਂ ਹੁਣ ਇਹਦੇ 'ਚ 2 ਵਾਕਿਆ ਤੇ ਇੱਕ ਕੁੱਤੇ ਵਾਲਾ ਵੀ ਵਾਕਿਆ ਵਿੱਚ ਆਏਗਾ ਹੁਣ ਮੇਰੇ ਦਿਮਾਗ 'ਚ ਗਾਣੇ ਦਾ ਬੜਾ ਸ਼ੌਕ ਸੀ ਯਾਰ ਬਰਾਰਲ ਕਿੱਦਾਂ ਦਾ ਲੱਗਦਾ ਹੋਏਗਾ ਗਾਉਂਦਾ ਧੋਬੀ ਘਾਟ ਅਕਲ ਨੇ ਕੰਮ ਨਹੀਂ ਕੀਤਾ ਕਿ ਰਾਤ ਦੇ 2 ਵਜੇ ਨੇ ਤੇ ਜੇ ਆਇਆ ਵੀ ਹੋਇਆ ਤੇ ਉਹ 10 11 12 ਵਜੇ ਸ਼ੁਰੂ ਹੋਏਗਾ 1-2 ਵਜੇ ਤੱਕ ਉਹਨੇ ਵਾਪਸ ਲਾਹੌਰ ਵੀ ਜਾਣਾ ਜਿੱਥੋਂ ਹੁਣ ਮੈਂ ਸੁੱਤਾ ਤੇ ਜਾਗ ਰਿਹਾ ਸਾਰੇ ਸੁੱਤੇ ਨੇ ਤੇ ਮੈਂ ਜਾਗ ਰਿਹਾ ਕਿ ਇਹਨਾਂ ਦੀ ਨੀਂਦ ਫੁੱਲ ਪੱਕੀ ਹੋਵੇ ਤੇ ਮੈਂ ਫਿਰ ਉੱਠਾਂ ਕਾਰਵਾਈ ਪਾਉਣ ਭਾਵੇਂ ਉਹ ਸੁੱਤੇ ਨੇ ਤੇ ਮੈਂ ਉੱਠਿਆ ਥੱਲੇ ਆਇਆ ਤੇ 2 ਮੋਟਰਸਾਈਕਲਾਂ ਖੜੀਆਂ ਨੇ ਮੇਰੇ ਵਾਲੀ ਤੇ ਖੈਰ ਕੱਖ ਨਹੀਂ ਤੇ ਉਹਦੀ ਮਾਸ਼ਾਅੱਲਾ ਮੇਰੇ ਵਾਲੀ ਫਲਸਤੀਨ ਤੇ ਉਹਦੀ USA ਮੇਰੇ ਵਾਲੀ ਕੱਖ ਨਹੀਂ ਤੇ ਉਹਦੀ ਭਰੀ ਪਈ ਲਸ਼-ਬਸ਼ ਹੁਣ ਹਨੇਰਾ ਵਾ ਡੇੜੀ ਦੇ ਵਿੱਚ ਨਾ 2.5 ਮਰਲੇ ਦੀ ਡੇੜੀ ਬਹੁਤ ਛੋਟੀ ਜਿਹੀ ਹੁੰਦੀ ਹੈ ਤੇ ਉਹਦੇ 'ਚ ਹਨੇਰਾ ਵੀ ਆ ਤੇ ਮੈਂ ਬੱਤੀ ਵੀ ਨਹੀਂ ਬਾਲ ਰਿਹਾ ਡਰ ਵੀ ਆ ਬੋਤਲ ਫੜੀ ਤੇ ਉਹਦਾ ਪੈਪ ਲਾਇਆ ਪੈਟਰੋਲ ਵਾਲਾ ਤੇ ਉਹਦੀ ਨਵੀਂ ਮੋਟਰਸਾਈਕਲ ਸੀ ਤੂੰ ਨਵੀਂ 'ਚ ਜਦੋਂ ਨਾ ਪਹਿਲੇ ਲੱਥਾ ਹੋਵੇ ਤਾਂ ਬੜਾ ਹਾਰਡ ਹੁੰਦਾ ਟਰੈਪ ਕਰਕੇ ਲਾ ਕੇ ਤੇ ਬੋਤਲ 'ਚ ਪਾ ਕੇ ਤੇ ਬੋਤਲ ਨੂੰ ਇੰਜ ਕਰਕੇ ਨਾ ਪਾਇਦਾਨ ਦੇ ਨਾਲ ਅੜਾ ਕੇ ਯਾਨੀ ਬੋਤਲ ਖੜੀ ਹੋ ਜਾਂਦੀ ਹੈ ਤੇ ਉਹਨੂੰ ਮੈਂ ਛੱਡ ਕੇ ਤੇ ਮੈਂ ਉੱਪਰ ਵਿਜ਼ਿਟ ਵੀ ਕਰਨ ਜਾ ਰਿਹਾ ਕਿ ਕੋਈ ਹਿਲ ਹਲਈਆ ਕੋਈ ਜਾਗਾ ਤਾਂ ਨਹੀਂ ਮੈਂ ਦੇਖਿਆ ਤੇ ਸਨਾਟਾ ਮੈਂ ਥੱਲੇ ਆਇਆ ਤੇ ਇੰਨੀ ਕੁ ਬੋਤਲ ਜਦੋਂ ਹੋ ਗਈ ਨਾ ਇੰਨੀ ਕੁ ਮੈਂ ਦੇਖਿਆ ਵੀ ਈਜ਼ੀਲੀ ਮੈਂ ਸ਼ਹਿਰੋਂ ਆ ਜਾਣਾ ਧੋਬੀ ਘਾਟ ਤੇ ਮੈਂ ਉਹਨੂੰ ਇੰਜ ਕਰਕੇ ਨਾ ਤੇ ਜਿੱਥੇ ਉਹਦੀ ਨੋਜ਼ਲ ਹੁੰਦੀ ਨਾ ਪੈਟਰੋਲ ਵਾਲੀ ਉਹਦੇ ਬਿਲਕੁਲ ਨਾਲ ਇੱਕ ਹੋਰ ਛੋਟੀ ਜਿਹੀ ਨੋਜ਼ਲ ਹੁੰਦੀ ਹਾਂਜੀ ਮੈਂ ਉਹਦੇ 'ਚ ਫਸਾ ਦਿੱਤਾ ਬੱਤੀ ਬੰਦ 'ਚ ਉਹਦੇ ਬਿਲਕੁਲ ਨਾਲ ਤੁਸੀਂ ਦੇਖਣਾ ਇੱਕ ਛੋਟੀ ਜਿਹੀ ਨੋਜ਼ਲ ਉਹ ਨੋਜ਼ਲ ਨਹੀਂ ਹੁੰਦੀ ਲੇਕਿਨ ਉਹ ਇੱਕ ਕਿੱਲੀ ਟੈਪ ਜਿਹੀ ਹੁੰਦੀ ਹੈ ਉਹ ਬਿਲਕੁਲ ਉਹਦੇ ਨਾਲ ਮੈਂ ਉਹਦੇ 'ਚ ਫਸਾ ਕੇ ਤੇ ਉਹ ਲੂਜ਼ ਹੁੰਦੀ ਹੈ ਉਹ 'ਚ ਫਸਾ ਕੇ ਤੇ ਮੈਂ ਬੰਦ ਕਰਕੇ ਆਪਣੀ ਗੱਡੀ ਖੋਲੀ ਹੈ ਉਹਦੇ 'ਚ ਪਾ ਕੇ ਬੰਦ ਕਰਕੇ ਬੋਤਲ ਗੈਪ ਕਰਕੇ ਬੋਤਲ ਪੂਰੀ ਮੈਂ ਜ਼ਾਬਾਗਲ ਕਰਕੇ ਨਿਜ਼ਾਮ ਗੈਪ ਕਰਕੇ ਹਰ ਸਬੂਤ ਮਟੇ ਕੇ ਮੈਂ ਜਾ ਕੇ ਉੱਤੇ ਤੇ ਲੰਮੇ ਪੈ ਗਿਆ ਐਵੇਂ 5 ਮਿੰਟ ਲਈ ਕਿ ਕੋਈ ਨਾ ਹਲਚਲ ਹੋਈ ਜਾਂ ਹੋ ਸਕਦਾ ਕਿਸੇ ਨੂੰ ਆਵਾਜ਼ ਆਈ ਹੋਈ ਤੇ ਫਿਰ ਮੈਂ ਨਿਕਲਦਾ ਲੋ ਜੀ ਮੈਂ ਦੇਖਿਆ ਵੀ ਕੁਝ ਵੀ ਨਹੀਂ ਹਾਂਜੀ ਹੁਣ ਇੰਨੀ ਕੁ ਬੋਤਲ ਮੈਂ ਆਪਣੀ ਗੱਡੀ 'ਚ ਪਾਈ ਹੈ ਤੇ ਉਹਦੀ ਟੈਂਕੀ ਭਰੀ ਹੈ 15 ਕੁ ਮਿੰਟ ਲੰਘੇ ਨੇ ਨਾ 10 ਕੁ ਮਿੰਟ ਤੇ ਮੈਂ ਜੇਨ ਬਣਾ ਰਿਹਾ ਤੇ ਅੰਮੀ ਕਹਿੰਦੀ ਏ ਸਜਾਦ ਮੈਂ ਕਿਹਾ ਹਾਂਜੀ ਪੈਟਰੋਲ ਦੀ ਕਿੱਥੋਂ ਬੋ ਆਉਂਦੀ ਤੇ ਮੈਨੂੰ ਵੀ ਆਉਂਦੀ ਸੀ ਲੇਕਿਨ ਮੈਂ ਸਮਝਿਆ ਕਿ ਕਿਉਂਕਿ ਮੈਂ ਹੱਥ ਹੁੱਥ ਲਾਏ ਨੇ ਤੇ ਮੈਂ ਬੋਤਲ ਵੀ ਬੰਦ ਕੀਤੀ ਤੇ ਮੈਨੂੰ ਆਪਣੇ ਤੋਂ ਆ ਰਹੀ ਹੈ ਅੰਮੀ ਨੇ ਕਿਹਾ ਪੈਟਰੋਲ ਦੀ ਕਿੱਥੋਂ ਬੋ ਆ ਰਹੀ ਮੈਂ ਕਿਹਾ ਕਿਤੋਂ ਵੀ ਨਹੀਂ ਅੱਛਾ ਮੈਨੂੰ ਅੱਜ ਲੱਗਾ ਪੈਟਰੋਲ ਦੀ ਬੋ ਮੈਂ ਉੱਠਿਆ ਮੈਂ ਭੈਣ ਜਦੋਂ ਪੌੜੀਆਂ ਉੱਤਰ ਕੇ ਥੱਲੇ ਗਿਆ ਪੂਰਾ ਵਿਹੜਾ ਤਾਰ ਹੋਇਆ ਹਾਏ ਵਾਹ 15 ਮਿੰਟ 'ਚ ਪੂਰੀ ਟੈਂਕੀ ਉਹਦੀ ਵਿਹਲੀ ਹੋ ਗਈ ਵੈਪਰ ਵੱਜਣ ਵਾਲਾ ਮੈਂ ਕਹਿੰਦਾ ਖੁਸ਼ਕ ਵੀ ਹੋ ਜਾਂਦਾ ਨਾ ਵਿੱਚ ਲੇਕਿਨ ਪੂਰਾ ਤੇ ਬੋ ਓਏ ਹੋਏ ਤੋਬਾ ਤੇ ਟੈਂਕੀ ਉਹਦੀ ਨੁੱਚੜੀ ਪਈ ਆ ਜੂਸ ਕੱਢਦਾ ਕੁੱਟ ਕੇ ਨੁੱਚੜੀ ਪਈ ਠੀਕ ਹੈ ਜੀ ਮੈਂ ਇੱਕ ਪੋਚਾ ਨਹੀਂ ਹੁੰਦਾ ਤੌਲੀਆ ਟੈਪ ਉਹਨੂੰ ਪਾਣੀ ਨਾਲ ਭਿਆ ਪੂਰਾ ਹੌਲੀ ਹੌਲੀ ਪਹਿਲੇ ਮੈਂ ਉਹ ਮਾਰਿਆ ਸਾਰੇ ਵਿਹੜੇ 'ਚ ਅੰਦਰ ਨਿਚੋੜ ਕੇ ਫਿਰ ਉਹਨੂੰ ਧੋ ਕੇ ਫਿਰ ਮਾਰ ਕੇ ਸਾਫ਼ ਕਰਕੇ ਉਹਦੀ ਨੋਜ਼ਲ ਕੱਢ ਕੇ ਸਹੀ ਜਗ੍ਹਾ ਤੇ ਲਾਈ ਆ ਆਪਣੀ ਗੱਡੀ 'ਚੋਂ ਜਿੰਨਾ ਕੁ ਤੇਲ ਸੀ ਕੱਢ ਕੇ ਉਹਦੀ 'ਚ ਪਾ ਕੇ ਜਾ ਕੇ ਸੌ ਗਿਆ ਅੱਲਾ ਦੀ ਕਸਮ ਤੇ ਬਰਾਬਰ ਲੱਗ ਗਿਆ ਗੈਪ ਤੇ ਸਵੇਰੇ ਅੰਮੀ ਨੇ ਪੁੱਛਿਆ ਨਹੀਂ ਕੌੜਾ ਤੁਸੀਂ ਕਹਿੰਦੇ ਬਰਾਬਰ ਲੱਗ ਓਏ ਹੋਏ ਯਾਨੀ ਆਪਣੀ ਜੋ ਕੱਢ ਕੇ ਉਹ 'ਚ ਪਾਇਆ ਕਿ ਇਹਨੇ ਸਵੇਰੇ ਜਾਣਾ ਤੇ ਬੋਲੂਗਾ ਉਹਦੀ ਵੇਲੀ ਕਰਕੇ ਜਿਹੜਾ ਇਧਰੋਂ ਕੱਢਿਆ ਸੀ ਉਹ 'ਚ ਪਾਤਾ ਆਪਣੀ ਫਿਰ ਵੇਲੀ ਰਹਿਣ ਦੀ ਤੇ ਜਾ ਕੇ ਸੌ ਗਿਆ ਤੇ ਜਾ ਕੇ ਸੋਚ ਕੇ ਸੋਚਿਆ ਸਜਾਦ ਸਾਹਿਬ ਬਈ ਸੁਭਾਨ ਅੱਲਾ ਤੁਹਾਡੇ ਤੇ ਠੀਕ ਹੈ ਜੀ ਤੇ ਬਰਾਬਰ ਲੱਗ ਕਹਿੰਦੇ ਤੇ ਪੇਪਰ ਮੈਨੂੰ ਚੈਨ ਨਹੀਂ ਆ ਰਿਹਾ ਤੈਨੂੰ ਸਹੀ ਦੱਸਾਂ ਮੈਂ ਕਿਹਾ ਯਾਰ ਜੋ ਹੋਏਗਾ ਦੇਖੀ ਜਾਏਗੀ ਮੈਂ ਬਾਹਰ ਗਿਆ ਥੱਲੇ ਉਤਰਿਆ ਦਰਵਾਜ਼ਾ ਖੋਲ੍ਹਿਆ ਤਾਲਾ ਫੜਿਆ ਭਾਈ ਦੀ ਮੋਟਰਸਾਈਕਲ ਬਾਹਰ ਕੱਢੀ ਮੈਂ ਕਿਹਾ ਦੇਖਿਆ ਯਾਰ ਇਹਨੇ ਤੇ ਰੋਜ਼ ਬੋਲਦਾ ਉਹਨੇ ਤੇ ਆਉਣਾ ਪਤਾ ਨਹੀਂ ਕਦੋਂ ਤੇ ਹੁਣ ਇੰਨੀ ਦੇਰ ਨੂੰ 2:30 ਪੌਣੇ 3 ਹੋ ਗਏ ਨੇ ਪੌਣੇ ਕੁ 3 ਹੋ ਗਏ ਨੇ ਯਾਨੀ ਕੋਈ 20-25 ਮਿੰਟ ਤੇ ਮੈਨੂੰ ਸਾਫ਼ ਸੂਫ ਕਰਦੇ ਲੱਗ ਗਏ 3 ਵਜਣ ਵਾਲੇ ਹੋ ਗਏ ਨੇ ਮੈਂ ਗੱਡੀ ਬਾਹਰ ਕੱਢੀ ਹੈ ਹਾਂਜੀ ਰਜ਼ਾਬਾਦ 17 ਨੰਬਰ ਗਲੀ 'ਚੋਂ ਤਿਆਲਾ ਤੁਰਾ ਲਾ ਕੇ ਗੱਡੀ ਆਰਾਮ ਨਾਲ ਸਕੂਨ ਨਾਲ
16 ਨੰਬਰ ਦੀ ਨੁੱਕਰ ਤੇ ਨਾ ਸਾਡੇ ਇੱਕ ਸ਼ਰੀਫ ਬਜਰੀ ਵਾਲਾ ਸ਼ਰੀਫ ਸਾਹਿਬ ਹੁੰਦੇ ਸੀ, ਬਜਰੀ ਦੁਕਾਨ 'ਚ ਉਹਨਾਂ ਦੇ ਬਾਹਰ ਕੁੱਤਾ ਇੱਕ ਬੈਠਾ ਸੀ। ਮੈਨੂੰ ਨਹੀਂ ਪਤਾ ਕਿ ਇੱਥੇ ਹੁੰਦਾ ਵਾ, ਅੱਛਾ ਠੀਕ ਹੈ ਜੀ, ਕਿ ਪਾਇਆ ਜਾਂਦਾ ਇੱਥੇ, ਔਰ ਬਿਲਕੁਲ ਮੀਸਣਾ ਸਾਈਡ ਤੇ ਹੋ ਕੇ ਬੈਠਾ। ਤੇ ਮੈਂ ਵੀ ਹੁਣ ਸਲੋ ਤੂੰ ਤਾਂ ਰਾਤ ਦਾ ਸन्नाटा ਤੇ ਉਤੋਂ ਉਮਰ ਵੀ ਮਤਲਬ ਕਹਿ ਲਾ ਕਿ 20 ਸਾਲ ਪੁਰਾਣੀ ਗੱਲ ਆ। ਉਸ ਕੁੱਤੇ ਨੇ ਜਦੋਂ ਹਿਸਾਬ ਲਾਇਆ ਨਾ ਕਿ ਬਿਲਕੁਲ ਇਸ ਭਾਈ ਦੀ ਲੱਤ ਬਿਲਕੁਲ ਮੇਰੇ ਰੇਂਜ ਚ ਆ ਗਈ ਆ, ਰਡਾਰ ਚ ਆ ਗਈ। ਫਰੀਦ ਉਹਨੇ ਉਹ ਸਾਨੂੰ ਡਰਾਤਾ ਹੁਣ ਰਾਤ ਦਾ ਸन्नाटा ਵਾ। ਨਹੀਂ ਜੀ ਕੀਤਾ ਕਿਦਾਂ ਇੱਕ ਮਿੰਟ ਵੇਦਰਾ ਦੁਬਾਰਾ ਕਰਿਓ। ਰਾਤ ਦਾ ਸन्नाटा ਵਾ, ਬੰਦਾ ਪਰਿੰਦਾ ਗਵਿੰਦਾ ਧਰਮਿੰਦਰ ਜੈਕੀ ਸ਼ਰਫ ਕੋਈ ਨਹੀਂ ਤੇ ਡਰ ਵੀ ਅਜ਼ੀਨ ਚ। ਤੇ ਆ ਜੋ ਉਹਦਾ ਇੱਕ ਲਾਊਡਨੈਸ ਆਈ ਆ ਤੇ ਮੇਰੀ ਉਹਦੇ ਨਾਲੋਂ ਬਹੁਤੀ ਚੀਕ ਨਿਕਲੀ, ਉਹਦੋਂ ਵੱਡੀ। ਤੇ ਅੱਗੇ ਨੁੱਕਰ ਤੇ ਚੌਕੀਦਾਰ ਬੈਠਾ 14 ਨੰਬਰ ਗਲੀ ਤੇ ਰੂਹ ਮੇਰੀ ਪ੍ਰਵਾਜ਼ ਹੋ ਚੁੱਕੀ ਹੈ ਉਸ ਕੁੱਤੇ ਦੀ ਆਵਾਜ਼ ਤੋਂ। ਤੇ ਮੈਂ ਇੰਜ ਕਰ ਦਿੱਤਾ ਤੇ ਅੱਗੇ ਜਾ ਕੇ ਨਾ ਹੁਣ 16 ਚ ਉਹ ਆ ਤੇ 15 ਤੇ 14 ਦਾ ਗੱਡੀ ਸਲੋ ਹੋਈ ਤੇ ਚੌਕੀਦਾਰ ਕਹਿੰਦਾ ਓਏ ਡਰ ਗਏ ਆ। ਤੇ ਮੈਂ ਉੱਥੇ ਨੂੰ ਸਿੱਧਾ ਆ ਕੇ ਮੈਂ ਕਿਹਾ ਕੌਣ? ਕਹਿੰਦਾ ਓਏ ਡਰ ਗਏ ਆ। ਮੈਂ ਤੇ ਭਾਈ ਉਹ ਵਾਗ ਬਣ ਗਿਆ। ਉਹ ਮਾਗ ਉਹ ਮੇਰੇ ਧੋਬੀ ਘਾੜ ਤੇ ਗਏ ਤੇ ਧੋਬੀ ਘਾੜ 'ਚ ਦਰਖਤ ਵੀ ਲੰਮੇ ਪਏ ਸੁੱਤੇ। ਅੱਗੇ ਵੀ ਕਰ ਗਈ ਪ੍ਰੋਬਲਮ ਲੱਗ ਵਿੱਚ ਬਰਾਬਰ ਹੱਕ ਹੋ ਗਏ ਸਾਰੇ। ਹੱਕ ਸੱਚ ਦੀ ਆਵਾਜ਼ ਉੱਥੇ। ਸਿਰਫ ਇੱਕ ਜੂਸ ਵਾਲਾ ਸਾਹਮਣੇ ਬੈਠਾ ਹੁੰਦਾ ਜਿਹੜਾ ਅੱਜ ਵੀ 24 ਘੰਟੇ ਪੈਂਦਾ ਧੋਬੀ ਘਾੜ ਦੇ ਗੇਟ ਤੇ ਸਾਨੂੰ ਜੂਸ ਵਾਲਾ ਉਰਲੀ ਗਲੀ 'ਚ। ਉਹਦੇ ਕੋਲ ਗੱਡੀ ਰੋਕੀ ਆ। ਮੈਂ ਕਿਹਾ ਯਾਰ ਬਰਾੜਾ ਕਿੱਥੇ ਆਇਆ? ਕਹਿੰਦਾ ਨਹੀਂ ਇੱਥੇ ਕਿਦੋਂ ਆਇਆ? ਕੋਈ ਸਾਨੂੰ ਤਾਂ ਨਹੀਂ ਪਤਾ। ਮੈਂ ਕਿਹਾ ਇੱਥੇ ਕੋਈ ਸਿੰਗਰ ਸੁੰਗਰ ਕਹਿੰਦਾ ਕੁਝ ਵੀ ਨਹੀਂ, ਐਨਜੀ ਸੀ ਪਹਿਲੇ ਵੀ ਇਹ। ਭਾਜੀ ਉੱਥੇ ਮੈਂ ਕਿੱਕ ਮਾਰੀ ਆ ਤੇ ਵਾਪਸ ਮੈਂ ਬੀਸ ਲੈਣ ਵਾਲੀ ਸਾਈਡ ਤੋਂ ਉਹ ਕੁੱਤਾ ਹੁਣ ਮੇਰੇ ਜ਼ੇਨ 'ਚ ਬੀਸ ਲੈਣ ਵਾਲੀ ਸਾਈਡ ਤੋਂ ਘਰ ਗਿਆ। ਹਾਲੇ ਮੈਂ ਤਾਲਾ ਖੋਲ੍ਹਿਆ, ਮੋਟਰਸਾਈਕਲ ਅੰਦਰ ਕੀਤੀ ਹੈ, ਅੰਮੀ ਹੁਣੀ ਸਾਹਮਣੇ ਖਲੋਤੇ। ਉਹ ਇੱਧਰ ਨੂੰ ਆ ਰਹੇ ਸੀ ਕਿਤੇ ਚੈੱਕ ਕਰਨ ਦਰਵਾਜ਼ਾ, ਤੇ ਉੱਧਰੋਂ ਮੈਂ ਬੂਹਾ ਖੋਲ੍ਹ ਕੇ ਨਾ ਤੇ ਆਪਣੇ ਕੋਲੋਂ ਮੋਟਰਸਾਈਕਲ ਉਹਨਾਂ ਨੇ ਦੇਖ ਲਿਆ ਕਿ ਮੋਟਰਸਾਈਕਲ ਹੁਣ ਇਹ ਲੈ ਕੇ ਆਏ ਤੇ ਉੱਥੇ ਖੜੇ ਨੇ। ਤੇ ਮੈਂ ਇੰਜ ਕਰਕੇ ਆਇਆ, ਜਦੋਂ ਅੰਦਰ ਗਈ ਤੇ ਸਾਹਮਣੇ ਪਹਿਲੇ ਤਾਂ ਮੇਰੀ ਉੱਥੇ ਜਾਨ ਨਿਕਲੀ। ਠੀਕ ਹੈ ਨਾ। ਤੇ ਅੰਮੀਆਂ ਵੀ ਅਕਸਰ ਰਾਤ ਨੂੰ ਨਾ ਬੋਲਦੀਆਂ ਨਹੀਂ, ਚੁੱਪ ਕਰਕੇ ਖਲੋ ਜਾਂਦੀਆਂ। ਉਹ ਬੰਦਾ ਇੱਕਦਮ ਮਰ ਜਾਂਦਾ ਕਿ ਪਤਾ ਨਹੀਂ ਕੀ ਆ। ਤੇ ਉਹ ਕਿੱਧਰੋਂ? ਮੈਂ ਕਿਹਾ ਜੀ ਹੁਣ ਸਮਝ ਨਹੀਂ ਆ ਰਹੀ ਕੀ ਕਹਿਣਾ ਵਾ। ਠੀਕ ਹੈ ਪੁੱਤ, ਠੀਕ ਆ, ਕਰ ਜੋ ਤੇਰਾ ਦਿਲ ਕਰਦਾ ਨਾ ਤੂੰ ਕਰ, ਤੇਰੇ ਦਿਲ 'ਚ ਕੋਈ ਕਸਰ ਨਾ ਰਹਿ ਜਾਏ। ਤੇ ਮੈਂ ਹੁਣ ਗੱਡੀ ਲਾ ਕੇ ਹਾਲੇ ਮੈਂ ਕਿਹਾ ਨਾਲ ਇਹ ਨਹੀਂ ਪਤਾ ਵੀ ਉਹ ਟੈਂਕੀ ਤੇ ਖਾਲੀ ਕਰਤੀ ਇਹ ਤੇ ਹਾਲੇ ਇਹਨਾਂ ਨੂੰ ਤਾਂ ਇਹੀ ਪਤਾ ਵੀ ਬਰਾਰਾ ਲੱਕ ਟੈਪ। ਉਹ ਭਾਈ ਜਾ ਕੇ ਮੈਂ ਸੌ ਗਿਆ। ਸਵੇਰੇ ਖੈਰ ਉੱਠਿਆ ਤੇ ਉਹਨੇ ਆ ਕੇ ਜਦੋਂ ਪੁੱਛਿਆ ਉਹਨੇ ਕਿਹਾ ਸਿਧਾਤੀ ਗੱਡੀ 'ਚ ਤੇਲ ਮੇਰਾ ਮੈਂ ਫੁੱਲ ਸੀ। ਮੈਂ ਕਿਹਾ ਯਾਰ ਭਾਈ ਇੱਦਾਂ ਹੋਇਆ ਸੀ, ਤੇਰੀ ਮਿਹਰਬਾਨੀ ਮਾਫ਼ ਕਰ। ਉਹ ਭਾਈ ਉਹ ਇੱਦਾਂ ਯਾਨੀ ਇੱਦਾਂ ਸਟਰਗਲ ਦਾ ਇਹ ਟਾਈਮ ਸੀ ਮੇਰਾ ਇਸ ਤਰ੍ਹਾਂ ਦਾ ਹਿਸਾਬ। ਕਿਆ ਬਾਤ। ਓਏ ਹੋਏ ਹੋਏ ਸਾਜੀ ਲਈ ਕਲੈਪ ਯਾਰ, ਤੁਹਾਡੇ ਭਾਈ ਵੀ ਨਹੀਂ ਕਲੈਪ। ਆਹੋ ਨਹੀਂ ਯਾਰ ਸਹੀ ਗੱਲ ਆ ਕਸਮੇ। ਮੈਂ ਮਤਲਬ ਤੂੰ ਹਿਸਾਬ ਲਾ ਲਓ ਕਿ ਜਦੋਂ ਫੁੱਲ ਬੰਦੇ ਦਾ ਟਾਈਮ ਹੁੰਦਾ ਨਾ ਕਿ ਇਹਨੇ ਘਰ ਸੰਭਾਲਣਾ ਵਾ, ਉਦੋਂ ਵੀ ਮੈਂ ਉਹਦੇ ਕੋਲ ਖਰਚਾ ਲੈਂਦਾ ਰਿਹਾ। ਛੋਟੇ ਉਸਮਾਨ ਉਹ ਹੀ ਸਾਰਾ ਚਲਾਉਂਦਾ ਸੀ। ਮਤਲਬ ਉਸ ਦੌਰ 'ਚ ਮੈਂ ਉਹਦੇ ਕੋਲ ਕਰਾਇਆ 5-5 7-7 10-10 ਹਜ਼ਾਰ। ਉਹਨੇ ਕਦੀ ਨਹੀਂ ਕਿਹਾ ਵੀ ਯਾਰ ਤੂੰ ਕੀ ਮਤਲਬ ਕਿ ਤੂੰ ਵੱਡਾ ਵਾਂ ਜਾਂ ਜੇ ਉਹ ਜਾਂ ਮੈਂ ਲੈਦਾ ਜਵਾਨਾ। ਉਹ ਇਸ ਕੋਲੋਂ ਸੁਧਾ ਲਾ ਕੇ ਤੀਸਰੀ ਜਗ੍ਹਾ ਛੋਟਾ ਸੀ ਤੇ ਸ਼ੁਰੂ ਤੋਂ ਹੀ ਕਾਰੋਬਾਰੀ ਸੀ। ਤੇ ਖੈਰ ਬਹਰਹਾਲ ਨਾਜ਼ਰੀਨ ਵਿੱਚ ਇੱਦਾਂ ਦੀਆਂ ਵੀ ਗੱਲਾਂ ਹੋਣੀਆਂ ਚਾਹੀਦੀਆਂ ਨੇ। ਤੇ ਆਪਣਾ ਬਹੁਤ ਖਿਆਲ ਰੱਖਿਓ ਤੇ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਏਗੀ। ਭਾਜੀ ਮੁਲਾਕਾਤ ਤੇ ਪਹਿਲੇ ਹੋਏਗੀ ਤੇ ਚਾਹ ਦਾ ਨਿਜ਼ਾਮ ਚਾਹ ਲੈ ਕੇ ਆ। ਤੁਸੀਂ ਮੰਗਵਾਉਣੀ ਆ ਉਸਤਾਦ ਜੀ, ਇਹ ਤੁਹਾਡੇ ਦੋ ਨਿਜ਼ਾਮ। ਜਾ ਯਾਰ ਚਾਹ ਲੈ ਕੇ ਆ ਯਾਰ। ਹਾਂਜੀ। ਇਹ ਫੜਾ ਯਾਰ ਉਹਨੇ ਮੈਂ ਤੈਨੂੰ ਗਾਣਾ ਸੁਣਾਉਣਾ।
ਵਾਹ 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 ਭਾਜੀ ਕੀ ਬਾਤ। ਲੋ ਜੀ ਆਪਣਾ ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਓਕੇ ਜੀ, ਬਹੁਤ ਮਜ਼ਾ ਆਇਆ ਅੱਜ ਦੇ ਸ਼ੋਅ ਦਾ, ਸਾਨੂੰ ਬਹੁਤ ਮਜ਼ਾ ਆਇਆ। ਜਦੋਂ ਸਾਨੂੰ ਮਜ਼ਾ ਆਉਂਦਾ ਨਾ ਕਿਸੇ ਵੀ ਸ਼ੋਅ ਦਾ, ਉਦੋਂ ਤੁਹਾਨੂੰ ਵੀ ਮਜ਼ਾ ਆਉਂਦਾ। ਹਾਂਜੀ ਸੋਹਣੀ ਸੁਣਾ ਆਪਣੇ ਗੋਸ਼ਤ ਦੀ ਦੱਸ। ਮੈਂ ਕਹਿੰਦਾ ਗਲਿਆ ਪਿਆ ਭਾਵੇਂ ਬੁਰਕੀ ਲਾ ਲਾ। ਕੀ ਲਾ ਲਾ। ਲੋ ਜੀ, ਬਹੁਤ ਮਜ਼ਾ ਆਇਆ। ਥੈਂਕ